ਸਾਡਾ ਇਹ ਪੁੱਤਰ ਦੇਸ਼ ਦਾ ਮਾਣ ਵਧਾਉਂਦਿਆਂ ਹੋਇਆਂ ਅੱਗੇ ਹੀ ਅਲਹਮਦੁਲਿਲਾ ਪਾਕਿਸਤਾਨ ਦੇ ਵਾਸਤੇ ਵੇਟ ਲਿਫਟਿੰਗ ਦੇ ਵਿੱਚ, ਪਾਵਰ ਲਿਫਟਿੰਗ ਦੇ ਵਿੱਚ ਤੇ ਵਰਲਡ ਸਟਰੋਂਗੈਸਟ ਮੈਨ ਦੇ ਕੰਪੀਟੀਸ਼ਨਸ ਜਿਹੜੇ ਨੇ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਕੇ ਤੇ ਪਾਕਿਸਤਾਨ ਵਾਸਤੇ 골ਡ ਮੈਡਲਸ ਲਿਆ ਚੁੱਕਿਆ। ਅਲਹਮਦੁਲਿਲਾ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਮੈਂ ਵਾਹਦ ਜਿਹੜਾ ਨਾ ਖਿਲਾੜੀ ਹੋਵਾਂਗਾ ਜਿਹੜਾ ਅੱਜ ਤੱਕ ਇੰਡੀਆ ਕੋ ਜਿਹੜਾ ਨਾ ਇੱਕ ਵਾਰੀ ਵੀ, ਮੇਰਾ ਇੰਡੀਆ ਦਾ 12 ਵਾਰੀ ਡਿਫਰੈਂਟ ਪਲੇਟਫਾਰਮ ਦੇ ਉੱਤੇ ਮੁਕਾਬਲੇ ਹੋਏ, ਲੇਕਿਨ ਅਲਹਮਦੁਲਿਲਾ ਹੀ ਇੰਡੀਆ ਕੋ ਅੱਜ ਤੱਕ ਨਹੀਂ ਹਾਰੇ। ਇੰਡੀਆ ਦੇ ਹੋਮ ਗਰਾਊਂਡ ਦੇ ਅੰਦਰ ਅਸੀਂ ਇੰਡੀਆ ਨੂੰ 2 ਵਾਰੀ ਹਰਾਇਆ। ਏਅਰਪੋਰਟ ਕਿਉਂਕਿ ਅਗਲੇ ਦਿਨ ਏਅਰਪੋਰਟ 'ਤੇ ਮੁਲਾਕਾਤ ਹੋਈ, ਇੰਡੀਅਨ ਟੀਮ ਵੀ ਆ ਰਹੀ ਤੇ ਉਹ ਤੇ ਇੰਡੀਆ ਦੇ ਮੁੰਡੇ ਸਾਨੂੰ ਕਹਿੰਦੇ ਨੇ ਯਾਰ ਭਾਈ ਤੂੰ ਕਿੰਨੀ ਕੁ ਵਾਰੀ ਸਾਡੇ ਮੁੰਡੇ ਨੂੰ ਹਰਾਉਣਾ, ਕੋਈ ਹੋਰ ਲੱਭ ਲਾ, ਕਿਸੇ ਹੋਰ ਨੂੰ ਵੀ ਹਰਾ ਦੇ। ਸਾਡਾ ਪਹਿਲੀ ਵਾਰੀ ਮੁਕਾਬਲਾ 2016 ਦੇ ਅੰਦਰ ਹੋਇਆ, ਕਿਉਂਕਿ ਮੈਸੇਜ ਉੱਤੇ ਗੱਲ ਤੇ ਹੁੰਦੀ ਸੀ ਲੇਕਿਨ ਕਦੀ ਮਿਲਿਆ ਨਹੀਂ ਸੀ। ਤੇ 2016 ਦੇ ਅੰਦਰ ਜਦੋਂ 2016 ਤੋਂ ਫਿਰ ਜਿਹੜਾ ਨਾ ਟਾਕਰਾ ਸ਼ੁਰੂ ਹੋਇਆ ਸੀ ਕਿ 2016 ਦੇ ਅੰਦਰ ਵੀ ਉਹ ਗੁਹਾਟੀ ਦੇ ਵਿੱਚ ਹੀ ਹਰਾਇਆ। ਫਿਰ ਉਹ ਤੋਂ ਬਾਅਦ ਏਸ਼ੀਅਨ ਚੈਂਪੀਅਨਸ਼ਿਪ ਹੋਈ ਉਜ਼ਬੇਕਿਸਤਾਨ, ਉੱਥੇ ਵੀ ਹਰਾਇਆ। ਫਿਰ ਆਸਟ੍ਰੇਲੀਆ ਦੇ ਵਿੱਚ ਹਰਾਇਆ। ਫਿਰ ਉਹ ਤੋਂ ਬਾਅਦ ਦੁਬਾਰਾ ਆਸਟ੍ਰੇਲੀਆ ਦੇ ਅੰਦਰ ਮੁਕਾਬਲਾ ਸੀ ਅਗਲੇ ਸਾਲ ਹੀ ਕਾਮਨਵੈਲਥ ਗੇਮ ਤੇ, ਫਿਰ ਉੱਥੇ ਵੀ ਹਰਾਇਆ। ਫਿਰ ਏਸ਼ੀਅਨ ਗੇਮਸ ਦੇ ਉੱਪਰ ਵੀ ਹਰਾਇਆ, ਫਿਰ ਏਸ਼ੀਅਨ ਚੈਂਪੀਅਨਸ਼ਿਪ ਦੇ ਉੱਪਰ ਵੀ ਹਰਾਇਆ। ਤੇ 25 ਕਿਲੋ ਦੀ ਪਲੇਟ ਮੇਰੇ ਕੋਲ ਸਿਰਫ ਇੱਕ ਹੈ। ਮੇਰੇ ਕੋਲ ਤਕਰੀਬਨ 4 ਤੋਂ 5 ਪਲੇਟਾਂ 25 ਕਿਲੋ ਦੀ ਹੋਣੀ ਚਾਹੀਦੀਆਂ ਜਿਹਦੇ ਵਾਸਤੇ ਕਿ ਮੈਂ ਵੇਟ ਜਿਹੜਾ ਨਾ ਅੱਛੇ ਤਰੀਕੇ ਨਾਲ ਜਿਹੜਾ ਨਾ ਮਤਲਬ ਥੋੜਾ ਵੇਟ ਲਾ ਕੇ ਲੇਕਿਨ ਭਾਰਾ ਕਰਕੇ ਤੇ ਉਹਨੂੰ ਮੈਂ ਚੁੱਕ ਸਕਾਂ। ਹਕੂਮਤ ਵੱਲੋਂ ਤੇ ਹਜੇ ਤੱਕ ਦਾ ਹੁਣ ਕੋਈ ਸਪੋਰਟ ਹੈ ਨਾ, ਇਹ ਤੋਂ ਪਹਿਲਾਂ ਕੋਈ ਸਪੋਰਟ ਸੀ ਜੀ, ਤੇ ਨਾ ਹੀ ਇਹਨਾਂ ਨੇ ਕਦੀ ਕੋਈ ਮੈਨੂੰ ਇੰਟਰਨੈਸ਼ਨਲ ਕੋਈ ਟ੍ਰੇਨਿੰਗ ਤੇ ਘੱਲਿਆ ਜੀ, ਨਾ ਹੀ ਕੋਈ ਐਸਾ ਮੇਰਾ ਸੇ ਕੋਈ ਸਪੈਸ਼ਲ ਕੀਤਾ ਗਿਆ ਹੈ ਕਿ ਮੈਂ ਕਿ ਬਈ ਕੋਈ ਵਰਲਡ ਲੈਵਲ ਦੀਆਂ ਓਲੰਪਿਕ ਗੇਮਸ ਦੀ ਤਿਆਰੀ ਕਰਾਂ। ਡਾਕਟਰ ਸਾਹਿਬ ਤੁਸੀਂ ਵੇਖੋ ਕਿ ਮੈਂ ਅਲਹਮਦੁਲਿਲਾ ਆਪਣੇ 10 ਸਾਲ ਟਨਿਓਰ ਦੇ ਅੰਦਰ ਤਕਰੀਬਨ 2015 ਤੋਂ ਮੈਂ ਇੰਟਰਨੈਸ਼ਨਲ ਖੇਡਣਾ ਸ਼ੁਰੂ ਹੋਇਆ ਤੇ 2025 ਹੈ ਅਲਹਮਦੁਲਿਲਾ ਮੈਂ ਪਾਕਿਸਤਾਨ ਵਾਸਤੇ 56 골ਡ ਮੈਡਲ ਜਿਹੜੇ ਨਾ ਵਿੱਚ ਸਿਲਵਰ ਵੀ ਨੇ, ਬ੍ਰੌਂਜ਼ ਵੀ ਨੇ ਜੀ, ਅਲਹਮਦੁਲਿਲਾ 56 ਇੰਟਰਨੈਸ਼ਨਲ ਮੈਡਲ ਮੈਂ ਪਾਕਿਸਤਾਨ ਵਾਸਤੇ ਜਿੱਤੇ ਨੇ। ਵਾਹ। ਲੇਕਿਨ ਅਨਫੋਰਚੂਨੇਟਲੀ ਪਾਕਿਸਤਾਨ ਹੁਕੂਮਤ ਨੇ ਇੱਕ ਵੀ ਮਤਲਬ ਮੈਂ ਗੁਜਰਾਂਵਾਲੇ ਸ਼ਹਿਰ ਦਾ ਰਹਿਣ ਵਾਲਾ ਤੇ ਇੱਥੇ ਇੱਕ ਵੀ ਜਿਹੜਾ ਨਾ ਐਸਾ ਕੰਪੀਟੀਸ਼ਨ ਹਾਲ ਨਹੀਂ ਹੈ ਜਾਂ ਟ੍ਰੇਨਿੰਗ ਹਾਲ ਨਹੀਂ ਹੈ ਜਿੱਥੇ ਜਾ ਕੇ ਅਸੀਂ ਕੋਈ ਮੁਕਾਬਲਾ ਵੀ ਕਰਾ ਸਕੀਏ ਗੁਜਰਾਂਵਾਲੇ। ਤੇਰੀ ਮਾਂ ਬੋਲੀ ਏ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਪੰਜਾਬੀ ਮਿੱਠਿਓ, ਦੇਸ਼ ਪੰਜਾਬ ਦੇ ਸਾਰੇ ਰੰਗ ਵੇਖਣ ਵਾਸਤੇ ਹੁਣੇ ਹੀ ਮੇਲਾ ਨਿਊਜ਼ ਟੀਵੀ ਸਬਸਕ੍ਰਾਈਬ ਕਰੋ ਤੇ ਫਿਰ ਵੇਖੋ ਮੇਲਾ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅੱਜ ਅਸੀਂ ਤੁਹਾਨੂੰ ਤੁਹਾਡੀ ਮੰਗ ਦੇ ਉੱਤੇ, ਤੁਹਾਡੇ ਹੁਕਮ ਦੇ ਉੱਤੇ ਤੇ ਤੁਹਾਡੀ ਫਰਮਾਇਸ਼ ਤੇ ਆਪਣੇ ਇੱਕ ਬੜੇ ਹੀ ਪਿਆਰੇ ਫਖਰੇ ਗੁਜਰਾਂਵਾਲਾ, ਫਰਜ਼ੰਦੇ ਗੁਜਰਾਂਵਾਲਾ ਤੇ ਪਾਕਿਸਤਾਨ ਦਾ ਮਾਣ ਤੇ ਤਰਾਨ
ਸਾਡਾ ਹੀਰੋ, ਸਾਡਾ ਬੜਾ ਹੀ ਨਾਮਵਰ ਵੇਟ ਲਿਫਟਰ ਨੂੰ ਦਸਤਗੀਰ ਬੱਟ, ਜਿਨ੍ਹਾਂ ਦਾ ਤਾਲੁਕ ਤੇ ਗੁਜਰਾਂਵਾਲਾ ਦੇ ਨਾਲ ਹੈ, ਉਹਨਾਂ ਦੇ ਨਾਲ ਮਿਲਵਾ ਰਹੇ ਹਾਂ। ਸਾਡੇ ਬਹੁਤ ਸਾਰੇ ਵਿਊਅਰਸ ਆਪਣੇ ਕਮੈਂਟਸ ਦੇ ਵਿੱਚ ਸਾਥੋਂ ਇਹ ਮੰਗ ਕਰ ਰਹੇ ਸਨ ਕਿ ਨੂੰ ਦਸਤਗੀਰ ਬੱਟ ਦੇ ਨਾਲ ਵੀ ਅਸੀਂ ਤੁਹਾਨੂੰ ਮਿਲਵਾਈਏ। ਪਿਆਰਿਓ, ਦਸੰਬਰ ਦੇ ਵਿੱਚ ਅਮਰੀਕਾ ਦੇ ਵਿੱਚ US ਓਪਨ ਚੈਂਪੀਅਨਸ਼ਿਪ ਹੋ ਰਹੀ ਹੈ ਵੇਟ ਲਿਫਟਿੰਗ ਦੀ, ਜਿਹਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਸਾਡੇ ਮਾਇਆ ਨਾਜ਼ ਵੇਟ ਲਿਫਟਰ ਨੂੰ ਦਸਤਗੀਰ ਬੱਟ ਬੜੀਆਂ ਜ਼ਬਰਦਸਤ, ਬੜੀਆਂ ਜ਼ੋਰੋ ਸ਼ੋਰ ਦੇ ਨਾਲ ਤਿਆਰੀਆਂ ਕਰ ਰਹੇ ਨੇ। ਤੁਹਾਡੇ ਕਾਇੰਡ ਨੋਟਿਸ ਦੇ ਵਿੱਚ ਹੀ ਹੈ ਕਿ ਸਾਡਾ ਇਹ ਪੁੱਤਰ ਦੇਸ਼ ਦਾ ਮਾਣ ਵਧਾਉਂਦਿਆਂ ਹੋਇਆਂ ਅੱਗੇ ਹੀ ਅਲਹਮਦੁਲਿਲਾ ਪਾਕਿਸਤਾਨ ਦੇ ਵਾਸਤੇ ਵੇਟ ਲਿਫਟਿੰਗ ਦੇ ਵਿੱਚ, ਪਾਵਰ ਲਿਫਟਿੰਗ ਦੇ ਵਿੱਚ ਤੇ ਵਰਲਡ ਸਟਰੋਂਗੈਸਟ ਮੈਨ ਦੇ ਕੰਪੀਟੀਸ਼ਨਸ ਜਿਹੜੇ ਨੇ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਕੇ ਤੇ ਪਾਕਿਸਤਾਨ ਵਾਸਤੇ 골ਡ ਮੈਡਲਸ ਲਿਆ ਚੁੱਕਿਆ ਹੈ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਮੈਡਲਸ ਇਹਨਾਂ ਦੇ ਇਜ਼ਾਜ਼ ਦੇ ਉੱਤੇ ਨੇ। ਔਰ ਪਿਆਰਿਓ, ਇਹਨਾਂ ਨੇ ਅੱਲਾਹ ਪਾਕ ਦੇ ਕਰਮ ਨਾਲ ਆਪਣੀ ਗੇਮ ਦੇ ਸਿਰ ਦੇ ਉੱਤੇ ਸਦਾਰਤੀ ਤਮਗਾ ਹੁਸਨੇ ਕਾਰਕਰਦਗੀ ਵੀ ਹਾਸਲ ਕੀਤਾ ਹੋਇਆ ਹੈ। ਆਓ ਤੁਹਾਨੂੰ ਮਿਲਵਾਉਂਦੇ ਹਾਂ ਨੂੰ ਦਸਤਗੀਰ ਬੱਟ ਦੇ ਨਾਲ ਤੇ ਉਹਨਾਂ ਤੋਂ ਪੁੱਛਨੇ ਆ ਕਿ ਦਸੰਬਰ ਦੇ ਵਿੱਚ ਜਿਹੜੀਆਂ ਓਪਨ ਚੈਂਪੀਅਨਸ਼ਿਪ ਹੋ ਰਹੀਆਂ ਨੇ US ਦੇ ਵਿੱਚ, ਉਹਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਉਹ ਕੀ ਤਿਆਰੀਆਂ ਕਰ ਰਹੇ ਨੇ। अस्सलाम वालेकुम जनाब। ਵਾਲੇਕੁਮ ਸਲਾਮ। ਅੱਛਾ, ਇਹ ਦੱਸੋ ਕਿ ਜਿਹੜਾ US ਹੋ ਰਿਹਾ ਚੈਂਪੀਅਨਸ਼ਿਪ, ਉਹ ਓਪਨ ਚੈਂਪੀਅਨਸ਼ਿਪ ਦਾ ਮਤਲਬ ਕੀ ਹੁੰਦਾ ਹੈ? ਦਰਅਸਲ ਜਿਹੜੇ ਜਿੰਨੇ ਵੀ ਵੱਡੇ ਮੁਲਕ ਨੇ, ਜਿਸ ਜੀ। ਤਰ੍ਹਾਂ ਬ੍ਰਿਟਿਸ਼ ਹੈ, ਆਸਟ੍ਰੇਲੀਆ ਹੈ, ਬਰ ਆਜ਼ਮ ਨੇ ਜਿਹੜੇ, ਇਹਨਾਂ ਨੇ ਨਾ ਇੱਕ ਮੁਕਾਬਲਾ ਰੱਖਿਆ, ਓਪਨ, ਬ੍ਰਿਟਿਸ਼ ਓਪਨ, ਅਮਰੀਕਨ ਓਪਨ, ਆਸਟ੍ਰੇਲੀਆ ਓਪਨ। ਅਤੇ ਇਹਦੇ 'ਚ ਜਿਹੜੇ ਦੂਜੇ ਕੰਟਰੀਜ਼ ਦੇ ਵੀ ਜਿਹੜੇ ਖਿਲਾੜੀਆਂ ਨੇ ਨਾ, ਉਹਨਾਂ ਨੂੰ ਪਾਰਟੀਸਪੇਸ਼ਨ ਕਰਨ ਦਾ ਜਿਹੜਾ ਨਾ ਮੌਕਾ ਦਿੰਦੇ ਨੇ। ਵਾਹ। ਅਤੇ ਇਹ ਇੱਕ ਮਤਲਬ ਸਿਰਫ ਪਾਕਿਸਤਾਨ ਨਹੀਂ ਸਮਝੋ ਕਿ ਉੱਥੇ ਦੇ ਜਿਹੜੇ ਨੈਸ਼ਨਲ ਚੈਂਪੀਅਨ ਲੜਕੇ ਹੁੰਦੇ USA ਦੇ, ਉਹ ਵੀ ਖੇਲਣ ਦੇ, ਅਤੇ ਬਾਹਰ ਦੇ ਜਿਹੜੇ ਕੋਈ ਡਿਫਰੈਂਟ ਕੰਟਰੀਜ਼ ਦੇ ਜਿਹਨਾਂ ਨੇ ਪਾਰਟੀਸਪੇਟ ਕਰਨਾ ਹੋਏਗਾ ਉਹ ਵੀ ਆਉਂਦੇ। ਇਹ ਤਾਂ ਇੱਥੇ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਕਿਹਦੇ ਨਾਲ ਤੁਹਾਡਾ ਕੰਪੀਟੀਸ਼ਨ ਹੈ, ਅਤੇ ਵਾਹ। ਜਦੋਂ ਦੀ ਉੱਥੇ ਪਹੁੰਚੋਗੇ ਫਿਰ ਹੀ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ। ਅਤੇ ਇਸ ਵਾਸਤੇ ਇਹਨੂੰ ਓਪਨ ਚੈਂਪੀਅਨਸ਼ਿਪ ਕਹਿੰਦੇ ਨੇ। ਕੋਈ ਵੀ ਮਤਲਬ ਆ ਕੇ ਹਿੱਸਾ ਲੈ ਸਕਦਾ। ਤੁਹਾਡੇ ਤੇ ਨੋਟਿਸ 'ਚ ਹੋਣਾ ਕਿ ਸਭ ਤੋਂ ਜ਼ਿਆਦਾ ਕਿੰਨਾ weight ਕਿਸੇ ਨੇ ਚੁੱਕਿਆ ਮੁਖਤਲਿਫ ਕੈਟੇਗਰੀਜ਼ ਦੇ ਵਿੱਚ, ਕੰਬਾਈਨਡ ਕਿੰਨਾ ਚੁੱਕਿਆ ਹੈ, ਇਸੇ ਤਰ੍ਹਾਂ ਕਲੀਨ ਐਂਡ ਜਰਕ ਕਿੰਨਾ ਚੁੱਕਿਆ ਹੈ, ਤੇ ਸਨੈਚ 'ਚ ਕਿੰਨਾ ਚੁੱਕਿਆ, ਤੇ ਤੁਸੀਂ ਮਾਸ਼ਾਅੱਲਾ ਕੀ ਵੇਖਦੇ ਹੋ ਕਿ ਤੁਸੀਂ ਉਹਨਾਂ ਤੋਂ ਜ਼ਿਆਦਾ ਚੁੱਕੋਗੇ ਅੱਲਾ ਦੇ ਕਰਮ ਨਾਲ? ਜੀ ਅਲਹਮਦੁਲਿਲਾ, ਸ਼ੁਕਰ ਅੱਲਾ ਦਾ। ਹਮੇਸ਼ਾ ਜਿਹੜਾ ਨਾ ਇਹੀ ਕੋਸ਼ਿਸ਼ ਕੀਤੀ ਹੈ ਕਿ ਆਪਣੀ ਤਿਆਰੀ ਪੂਰੀ ਰੱਖੀਏ। ਅਤੇ ਕਿਉਂਕਿ ਅੰਦਾਜ਼ਾ ਹੁੰਦਾ ਹਰ ਖਿਲਾੜੀ ਨੂੰ ਹੁੰਦਾ ਕਿ ਐਸ ਕਿਸ ਮਿਆਰ ਦਾ ਕੰਪੀਟੀਸ਼ਨ ਹੈ। ਅਤੇ ਉਸ ਮੇਰਾ ਖਿਆਲ ਹੈ ਕਿ ਮੈਂ ਅਗਰ ਅਮਰੀਕਾ ਦੀ ਨੈਸ਼ਨਲ ਚੈਂਪੀਅਨਸ਼ਿਪ ਵੀ ਖੇਲਣਾ ਤਾਂ ਮੈਂ ਉਹਨਾਂ ਦੇ ਨੈਸ਼ਨਲ ਰਿਕਾਰਡ ਤੋੜ ਸਕਦਾ। ਅਤੇ ਅਲਹਮਦੁਲਿਲਾ। ਅਲਹਮਦੁਲਿਲਾ। ਅਤੇ ਮੇਰਾ ਖਿਆਲ ਹੈ ਕਿ ਮੈਂ ਇਨਸ਼ਾ ਅੱਲਾਹ ਤਾਲਾ, ਤਿਆਰੀ ਸਾਡੀ ਅੱਛੀ ਜਾ ਰਹੀ ਹੈ, ਅਤੇ ਉਮੀਦ ਹੈ ਜੇ ਸਾਡੇ ਕੋਲ 2 ਮਹੀਨੇ ਤਕਰੀਬਨ ਹੈ ਨੇ, ਅਤੇ ਇਨਸ਼ਾ ਅੱਲਾਹ ਤਾਲਾ ਇਹਦੇ ਅੰਦਰ ਉਮੀਦ ਹੈ ਕਿ ਅਸੀਂ ਜਿਹੜਾ ਨਾ ਮਜ਼ੀਦ ਭਰਪੂਰ ਤਿਆਰੀ ਕਰਾਂਗੇ ਤਾਂ ਕਿ ਜਿਹੜਾ ਨਾ ਉੱਥੇ 100% ਜਿਹੜਾ ਨਾ ਪਾਕਿਸਤਾਨ ਵਾਸਤੇ ਗੋਲਡ ਮੈਡਲ ਜਿਹੜਾ ਜਿੱਤ ਸਕੀਏ ਜੀ। ਅਲਹਮਦੁਲਿਲਾ, ਅੱਲਾ ਪਾਕ ਤੁਹਾਨੂੰ ਕਾਮਯਾਬ ਕਰੇ। ਹਾਂ। ਤੁਸੀਂ ਇਹ ਦੱਸੋ ਭੱਟ ਸਾਹਿਬ ਕਿ ਉਂਝ ਇਹ ਤੇ ਤੁਹਾਡੇ ਨੋਟਿਸ 'ਚ ਹੈ ਨਾ ਕਿ ਜ਼ਿਆਦਾ ਤੋਂ ਜ਼ਿਆਦਾ weight ਉੱਥੇ ਜਿਹੜੇ ਬੰਦੇ ਅੱਗੇ ਚੈਂਪੀਅਨ ਹੋਏ ਨੇ, ਵਰਲਡ ਚੈਂਪੀਅਨ ਜਾਂ ਉੱਥੋਂ ਦਾ ਨੈਸ਼ਨਲ ਚੈਂਪੀਅਨ, ਉਹਨਾਂ ਕਿੰਨਾ ਚੁੱਕਿਆ ਹੈ? ਉਹ ਤੇ ਅਗਰ ਤੁਸੀਂ ਵੇਖਿਆ ਜਾਏ ਤਾਂ ਉਹਦੇ 450 ਦੇ ਕੋਲ, 460 ਕਿਲੋ, ਉਹ ਇੰਨਾ 460-70 ਕਿਲੋ ਜਿਹੜਾ ਨਾ ਚੁੱਕਦੇ ਨੇ ਜਿਹੜੇ ਇਸ ਸਮੇਂ ਮੌਜੂਦਾ ਜਿਹੜੇ ਵਰਲਡ ਚੈਂਪੀਅਨ ਨੇ। ਜੀ। ਜਿਹੜੇ ਇੱਕ ਜਾਰਜੀਆ ਦਾ, ਇੱਕ ਆਰਮੀਨੀਆ ਦਾ, ਅਤੇ ਨਾਲ ਈਰਾਨ ਦਾ ਵੀ ਹੈ ਮੁੰਡਾ। ਅਤੇ ਇਹ 3-4 ਮੁੰਡੇ ਨੇ ਜਿਹੜੇ ਇਸ ਟਾਈਮ ਵਰਲਡ ਲੈਵਲ ਦੇ ਨੇ। ਲੇਕਿਨ ਇਹਨਾਂ ਦੇ ਵਿੱਚੋਂ ਮੈਂ 2 ਖਿਲਾੜੀਆਂ ਨੂੰ ਜਿਹੜਾ ਨਾ ਹਰਾਇਆ ਹੋਇਆ। ਇੱਕ ਨੂੰ ਮੈਂ ਜਿਹੜਾ ਓਲੰਪਿਕ ਦਾ ਇਸ ਟਾਈਮ ਸਿਲਵਰ ਮੈਡਲ ਵੀ ਹੈ ਈਰਾਨ ਦਾ, ਜੀ। ਉਹਨੂੰ ਮੈਂ ਜੂਨੀਅਰ ਵਰਲਡ ਚੈਂਪੀਅਨਸ਼ਿਪ ਦੇ ਉੱਤੇ ਜਿਹੜਾ ਨਾ ਜਰਗ ਦੇ ਅੰਦਰ ਜਿਹੜਾ ਮੈਂ ਉਹਨੂੰ ਹਰਾਇਆ ਸੀ। ਅਲਹਮਦੁਲਿਲਾ, ਉੱਥੇ ਵੀ ਅਸੀਂ ਗੋਲਡ ਜਿੱਤਿਆ ਸੀ ਜੂਨੀਅਰ ਵਰਲਡ ਦਾ। ਵਾਹ। ਫਿਰ ਇੱਕ ਜਿਹੜਾ ਮੁੰਡਾ ਲਿਆਲੀਨ ਜਿਹੜਾ ਆਰਮੀਨੀਆ ਦਾ, ਉਹਦੇ ਨਾਲ ਵੀ ਸਾਡਾ ਮੁਕਾਬਲਾ ਜੂਨੀਅਰ ਵਰਲਡ ਦੇ ਉੱਪਰ ਹੀ ਹੋਇਆ ਸੀ। ਵਾਹ। ਅਤੇ ਉਹਨੂੰ ਵੀ ਜਿਹੜਾ ਨਾ ਉਹ, ਕਿਉਂਕਿ ਈਰਾਨ ਵਾਲਾ ਮੇਰੇ ਤੋਂ ਹਰਿਆ ਸੀ ਅਤੇ ਉਹ ਤੀਸਰੇ ਨੰਬਰ 'ਤੇ ਸੀ, ਅਤੇ ਉਹਨੂੰ ਵੀ ਜਿਹੜਾ ਨਾ ਅਸੀਂ ਹਰਾਇਆ ਸੀ। ਵਾਹ। ਲੇਕਿਨ ਅੱਜ ਉਹ ਸਾਡੇ ਤੋਂ ਜ਼ਿਆਦਾ ਸਪੀਡ ਦੇ ਨਾਲ ਅੱਗੇ ਵਰਲਡ ਲੈਵਲ 'ਤੇ ਪਹੁੰਚ ਗਏ ਨੇ, ਅਤੇ ਅਸੀਂ ਹਜੇ ਵੀ ਪਿੱਛੇ ਚੱਲ ਰਹੇ ਹਾਂ। ਲੇਕਿਨ ਫਿਰ ਵੀ ਇਨਸ਼ਾ ਅੱਲਾਹ ਤਾਲਾ ਅਸੀਂ ਹਿੰਮਤ ਮਾਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ
ਕਿ ਅਸੀਂ ਉਹਨਾਂ ਨੂੰ ਜਿਹੜਾ ਨਾ ਫੜ ਸਕੀਏ। ਉਹ ਸਿਰਫ ਇਸ ਵਾਸਤੇ ਅੱਗੇ ਨਿਕਲ ਗਏ ਨੇ ਕਿ ਕਿਉਂਕਿ ਅਸੀਂ ਇਸ ਲੈਵਲ ਤੇ ਹੁਣ ਲਿਫਟਿੰਗ ਕਰਨੇ ਪਏ ਹਾਂ, ਇਸ ਲੈਵਲ ਤੇ weight ਚੁੱਕਣੇ ਪਏ। ਅਗਰ ਸਾਨੂੰ ਉਸ ਤਰ੍ਹਾਂ ਦੀ ਡਾਈਟ, ਉਸ ਤਰ੍ਹਾਂ ਦੀ ਰਿਕਵਰੀ, ਉਸ ਤਰ੍ਹਾਂ ਦਾ ਟ੍ਰੇਨਿੰਗ ਕੈਂਪ ਅਗਰ ਮਿਲਿਆ ਹੁੰਦਾ ਤਾਂ ਅਸੀਂ ਅੱਜ ਵੀ ਉਹਨਾਂ ਨੂੰ ਜਿਹੜਾ ਨਾ ਬੀਟ ਤੁਸੀਂ ਜਿਹੜਾ ਨਾ ਕਰ ਮਾਤ ਦੇ ਸਕਦੇ। ਦੇਣੀ ਸੀ। ਹਾਂ ਤੁਹਾਡੀ ਉਹ ਥਾਈ ਦਾ ਮਸਲਾ ਵੀ ਤੇ ਬਣ ਗਿਆ ਸੀ ਨਾ ਥੋੜਾ, ਹਾਂਜੀ ਜੀ ਉਹਦੀ ਵਜ੍ਹਾ ਨਾਲ ਵੀ ਕੁਝ ਅਰਸਾ ਵਾਸਤੇ ਤੁਸੀਂ ਜੀ ਵੇਟ ਲਿਫਟਿੰਗ ਤੋਂ ਫਿਰ ਅਲੱਗਾ ਹੋ ਗਏ। ਜੀ ਜੀ ਅਦਰਵਾਈਜ਼ ਅੱਲਾਹ ਪਾਕ ਦੇ ਕਰਮ ਨਾਲ ਹੁਣ ਵੀ ਤੁਸੀਂ ਹੁਣ ਤਿਆਰੀ ਕਰ ਰਹੇ ਹੋ ਤੇ ਅੱਲਾਹ ਦਾ ਕਰਮ ਹੈ, ਸਾਨੂੰ ਯਕੀਨ ਹੈ ਕਿ ਤੁਸੀਂ ਪਾਕਿਸਤਾਨ ਵਾਸਤੇ ਮੈਡਲ ਲਿਆਓਗੇ। ਇਨਸ਼ਾਅੱਲਾ ਤੁਸੀਂ ਮਾਜ਼ੀ ਦਾ ਤੁਹਾਡਾ ਜਿਹੜਾ ਰਿਕਾਰਡ ਹੈ ਉਹ ਇਸ ਗੱਲ ਦਾ ਮਜ਼ਹਰ ਹੈ। ਜੀ ਅੱਛਾ, ਇੱਕ ਗੱਲ ਹੋਰ ਦੱਸੋ ਕਿ ਸਾਡੀ ਕ੍ਰਿਕਟ ਜਿਹੜੀ ਹੈ, ਤੁਸੀਂ ਫਰਮਾਇਆ ਹੁਣੇ ਹੀ ਕਿ ਜੀ ਅਗਰ ਸਾਡੀ ਵਰਲਡ ਲੈਵਲ ਦੀ ਸਰਪ੍ਰਸਤੀ ਕੀਤੀ ਜਾਏ, ਯਾਨੀ ਪਾਕਿਸਤਾਨ ਵੇਟ ਲਿਫਟਿੰਗ ਫੈਡਰੇਸ਼ਨ ਜਿਹੜੀ ਹੈ ਜਾਂ ਮੁਤਲਕਾ ਇਦਾਰੇ ਜਿਹੜੇ ਨੇ, ਪਾਕਿਸਤਾਨ ਓਲੰਪਿਕ ਦਾ ਇਦਾਰਾ, ਜਿਹੜਾ ਪਾਕਿਸਤਾਨ ਦਾ ਸਪੋਰਟਸ ਬੋਰਡ ਹੈ, ਉਹ ਸਾਰੇ ਅਗਰ ਤੁਹਾਡੀ ਕੰਡ ਤੇ ਹੱਥ ਰੱਖਣ ਤੇ ਤੁਸੀਂ ਅਲਹਮਦੁਲਿਲਾ ਪੂਰੇ ਵਰਲਡ ਦੇ ਫਾਤਿਹ ਹੋ ਸਕਦੇ ਹੋ। ਇਹਦੇ 'ਚ ਕੋਈ ਸ਼ੱਕ ਹੀ ਨਹੀਂ। ਉਹ ਤੁਸੀਂ ਉਹ ਸਾਬਤ ਵੀ ਕੀਤਾ। ਵੇਖੋ ਨਾ ਸਾਡੇ ਕ੍ਰਿਕਟ ਦੇ ਉੱਤੇ ਕਿਸ ਕਦਰ ਸਰਮਾਇਆਕਾਰੀ ਕਰਦੀ ਹੈ ਸਾਡੀ ਗੌਰਮੈਂਟ, ਖੁੱਲੇ ਰੁਪਈਏ ਲਾਉਂਦੀ ਹੈ ਔਰ ਹਰ ਵਾਰੀ ਕ੍ਰਿਕਟ ਦੀ ਟੀਮ ਸਾਡੇ ਵਾਸਤੇ ਜ਼ਿਲਤ ਔਰ ਸ਼ਿਕਸਤ ਲੈ ਕੇ ਵਾਪਸ ਪਾਕਿਸਤਾਨ ਆਉਂਦੀ ਹੈ ਜੀ ਤੇ ਤੁਸੀਂ ਤੇ ਅਲਹਮਦੁਲਿਲਾ ਸੁਣਿਆ ਕਿ ਇੰਡੀਆ ਨੂੰ 12 ਵਾਰੀ ਹਰਾਇਆ ਹੈ। ਹਾਂਜੀ ਅਲਹਮਦੁਲਿਲਾ ਇੰਡੀਆ ਦੇ ਨਾਲ ਮੇਰੇ ਅੱਜ ਤੱਕ ਜਿੰਨੇ ਵੀ ਮੁਕਾਬਲੇ ਹੋਏ ਨੇ, ਜੀ ਅਲਹਮਦੁਲਿਲਾ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਮੈਂ ਵਾਹਦ ਜਿਹੜਾ ਨਾ ਖਿਲਾੜੀ ਹੋਵਾਂਗਾ ਜਿਹੜਾ ਅੱਜ ਤੱਕ ਇੰਡੀਆ ਕੋ ਜਿਹੜਾ ਨਾ ਇੱਕ ਵਾਰੀ ਵੀ, ਮੇਰਾ ਇੰਡੀਆ ਦਾ 12 ਵਾਰੀ ਡਿਫਰੈਂਟ ਪਲੇਟਫਾਰਮ ਦੇ ਉੱਤੇ ਮੁਕਾਬਲੇ ਹੋਏ, ਲੇਕਿਨ ਅਲਹਮਦੁਲਿਲਾ ਹੀ ਇੰਡੀਆ ਕੋ ਅੱਜ ਤੱਕ ਨਹੀਂ ਹਰੇ। ਇੰਡੀਆ ਦੇ ਹੋਮ ਗਰਾਊਂਡ ਦੇ ਅੰਦਰ ਅਸੀਂ ਇੰਡੀਆ ਨੂੰ 2 ਵਾਰੀ ਹਰਾਇਆ ਤੇ ਫਿਰ ਉਹ ਤੋਂ ਬਾਅਦ ਵੀ ਸਾਡੇ ਕਾਮਨਵੈਲਥ ਗੇਮਸ ਦੇ ਉੱਪਰ, ਉਹ ਤੋਂ ਇਲਾਵਾ ਕਾਮਨਵੈਲਥ ਚੈਂਪੀਅਨਸ਼ਿਪ ਦੇ ਉੱਪਰ, ਏਸ਼ੀਅਨ ਚੈਂਪੀਅਨਸ਼ਿਪ ਦੇ ਉੱਪਰ ਜਿੰਨੀ ਵਾਰੀ ਵੀ ਸਾਡਾ ਟਾਕਰਾ ਇੰਡੀਆ ਦੇ ਨਾਲ ਹੋਇਆ, ਅਲਹਮਦੁਲਿਲਾ ਇੰਡੀਆ ਨੂੰ ਹੀ ਜਿਹੜਾ ਨਾ ਸ਼ਿਕਸਤ ਦਿੱਤੀ ਹਮੇਸ਼ਾ। ਵਾਹ। ਲਓ ਜੀ ਪਿਆਰਿਓ, ਇਸ ਸਾਡੇ ਸਪੁੱਤਰ ਦੀ ਗੱਲ ਸੁਣ ਲਵੋ ਕਿ ਤੁਸੀਂ ਹਾਲ ਵਿੱਚ ਹੀ ਦੇਖਿਆ ਕਿ ਰੀਸੈਂਟਲੀ ਸਾਡੀ ਕ੍ਰਿਕਟ ਦੀ ਟੀਮ ਇੰਡੀਆ ਕੋਲੋਂ ਕਿਸ ਤਰ੍ਹਾਂ ਹਾਰ ਕੇ ਆਈ ਹੈ ਔਰ 12 ਦਫਾ ਅਲਹਮਦੁਲਿਲਾ ਕੰਪੀਟ ਕੀਤਾ ਹੈ। ਇਸ ਨੌਜਵਾਨ ਨੇ, ਗੁਜਰਾਂਵਾਲਾ ਦੇ ਇਸ ਫਰਜ਼ੰਦ ਨੇ ਤੇ ਸਾਡੇ ਪਾਕਿਸਤਾਨ ਦੇ ਇਸ ਕਾਬਲੇ ਫਖਰ ਪੁੱਤਰ ਨੇ ਇੰਡੀਆ ਦੇ ਨਾਲ, ਉਹਨਾਂ ਨੇ ਦੱਸਿਆ ਕਿ 12 ਮੁਖਤਲਿਫ ਕੰਪੀਟੀਸ਼ਨਸ ਮੁਖਤਲਿਫ ਮਮਾਲਕ ਦੇ ਵਿੱਚ ਮੁਖਤਲਿਫ ਪਲੇਟਫਾਰਮਸ ਦੇ ਉੱਤੇ ਇੰਡੀਆ ਦੇ ਨਾਲ ਇਹਨਾਂ ਦੇ ਹੋਏ ਔਰ ਹਰ ਮੁਕਾਬਲਾ ਅਲਹਮਦੁਲਿਲਾ ਇਹਨਾਂ ਜਿੱਤਿਆ। ਅੱਛਾ, ਜਿਹੜੇ 2 ਇੰਡੀਆ 'ਚ ਮੁਕਾਬਲੇ ਹੋਏ ਉਹਨਾਂ ਬਾਰੇ ਦੱਸੋ। ਸਾਡੇ ਵਿਊਅਰਸ ਜਿਹੜੇ ਨੇ ਉਹ, ਕਿਉਂਕਿ ਪਾਕ ਭਾਰਤ ਜਿਹੜੀ ਹੈ ਨਾ ਜੀ, ਉਹ ਇੱਕ ਸਾਡੀ ਜ਼ਿਹਨੀ ਜੰਗ ਵੀ ਰਹਿੰਦੀ ਹੈ ਹਰ ਵੇਲੇ, ਤੇ ਉਹ ਕਿੱਥੇ ਕਿੱਥੇ ਹੋਏ ਸਨ? ਜਿਹੜਾ ਇੰਡੀਆ ਦੇ ਅੰਦਰ ਮੇਰਾ ਪਹਿਲਾ ਮੁਕਾਬਲਾ ਹੋਇਆ ਸੀ ਉਹ ਹੋਇਆ ਸੀ 2015 ਦੇ ਅੰਦਰ, ਅੱਛਾ ਔਰ ਕਾਮਨਵੈਲਥ ਚੈਂਪੀਅਨਸ਼ਿਪ ਸੀ ਤੇ ਉਹਦੇ ਅੰਦਰ ਮੈਂ ਅਲਹਮਦੁਲਿਲਾ ਯੂਥ ਕਾਮਨਵੈਲਥ ਦਾ ਵੀ ਗੋਲਡ ਲਿੱਤਾ ਸੀ, ਨਾਲ ਯੂਥ ਦੇ ਰਿਕਾਰਡ ਵੀ ਕੀਤੇ ਸੀ ਮੈਂ ਕਾਮਨਵੈਲਥ ਦੇ। ਫਿਰ ਉਸ ਤੋਂ ਬਾਅਦ ਮੈਂ ਜੂਨੀਅਰ ਵੀ ਖੇਡਿਆ ਤਾਂ ਜੂਨੀਅਰ ਦੇ ਵੀ ਮੈਂ ਗੋਲਡ ਜਿੱਤਿਆ ਤੇ ਨਾਲ ਜਿਹੜਾ ਨਾ ਰਿਕਾਰਡ ਉਹਦਾ ਵੀ ਕੀਤਾ। ਤੇ ਸੀਨੀਅਰ, ਕਿਉਂਕਿ ਮੈਂ 17 ਸਾਲ ਦਾ ਸਾਂ, ਹਾਂਜੀ ਛੋਟਾ ਸਾਂ, ਤੇ ਸੀਨੀਅਰ ਦੇ ਵਿੱਚ ਵੀ ਮੈਨੂੰ ਜਿਹੜਾ ਨਾ ਪਾਕਿਸਤਾਨ ਵੇਟਲਿਫਟਿੰਗ ਫੈਡਰੇਸ਼ਨ ਨੇ ਪਾਰਟੀਸਪੇਟ ਕਰਾਇਆ ਸੀ ਤੇ ਸੀਨੀਅਰ ਦੇ ਅੰਦਰ ਵੀ ਅਲਹਮਦੁਲਿਲਾ ਮੈਂ ਬ੍ਰੌਂਜ਼ ਮੈਡਲ ਜਿਹੜਾ ਨਾ ਜਿੱਤ ਗਿਆ ਸਾਂ। ਯੂਥ ਦਾ ਪਲੇਅਰ ਸਾਂ ਲੇਕਿਨ ਮੈਂ ਸੀਨੀਅਰ ਦੇ ਵਿੱਚ ਵੀ ਮੈਡਲ ਲੈ ਲਿਆ। ਹਾਂਜੀ, 17 ਸਾਲ ਦੇ ਤੁਸੀਂ ਬੱਚੇ ਸੋ ਤੇ ਜੀ ਸੀਨੀਅਰ ਦੇ ਵਿੱਚ ਵੀ ਲੜ ਲਿਆ। ਤੇ ਉਹ ਤੇ ਜਿਹੜਾ ਨਾ ਸਾਡਾ ਮੁਕਾਬਲਾ ਜਿਹੜਾ ਇੱਕ ਇੰਡੀਅਨ ਪਲੇਅਰ ਸੀ, ਉਹ ਵੀ ਸਿੱਖ ਹੀ ਸੀ ਜੀ ਤੇ ਉਹਦੇ ਨਾਲ ਜਿਹੜਾ ਨਾ ਮੁਕਾਬਲਾ ਹੋਇਆ ਸੀ ਤੇ ਉਹ, ਲੇਕਿਨ ਮੈਂ ਅਲਹਮਦੁਲਿਲਾ ਵਾਹ ਲੀਡ ਦੇ ਨਾਲ ਜਿਹੜਾ ਉਹ ਮੈਂ ਮੁਕਾਬਲਾ ਬੜੀ ਆਸਾਨੀ ਮੈਂ ਜਿੱਤ ਗਿਆ था। ਲੇਕਿਨ ਜਿਹੜਾ ਮੇਰਾ ਇੰਡੀਆ ਦੇ ਨਾਲ ਸਹੀ ਟਾਕਰਾ ਹੋਇਆ ਸੀ ਉਹ 2016 ਦੇ ਅੰਦਰ, ਜਦੋਂ ਸਾਊਥ ਏਸ਼ੀਅਨ ਗੇਮ ਗੁਹਾਟੀ ਦੇ ਵਿੱਚ, ਉਹ ਵੀ ਸਿੱਖ ਸੀ ਸਾਡਾ ਦੋਸਤ ਹੀ ਸੀ ਜੀ ਤੇ ਉਹ ਨਾਲ ਸਾਡਾ ਮੇਰਾ ਬੜਾ ਸਖਤ ਮੁਕਾਬਲਾ ਉੱਥੇ ਹੋਇਆ ਸੀ, ਕਿਉਂਕਿ ਉੱਥੇ ਇੰਡੀਅਨ ਜਿਹੜੇ ਸਨ ਹੋਮ ਗਰਾਊਂਡ ਦੇ ਕਰਾਊਡ ਸੀ ਉਹ ਕੋਈ ਹਜ਼ਾਰਾਂ ਦੇ ਹਿਸਾਬ ਨਾਲ ਜਿਹੜਾ ਦੇ ਉੱਤੇ ਸਪੋਰਟ ਕਰਨ ਆਏ ਵਾਹ ਤੇ ਅਸੀਂ ਜਿਹੜਾ ਨਾ ਇੰਨੇ ਕੁ ਸਿਰਫ ਪਾਕਿਸਤਾਨੀ ਕੋਈ 10-15 ਅਸੀਂ ਇੱਕ ਸਾਈਡ ਤੇ ਸਾਂ ਤੇ, ਲੇਕਿਨ ਅਲਹਮਦੁਲਿਲਾ ਅੱਲਾਹ ਤਾਲਾ ਨੇ ਬੜਾ ਕਰਮ ਕੀਤਾ ਸੀ ਉੱਥੇ ਜਿਹੜਾ ਨਾ, ਉੱਥੇ ਵੀ ਬੜੀ ਅੱਛੀ ਲੀਡ ਦੇ ਨਾਲ, ਤਕਰੀਬਨ 15 ਕਿਲੋ ਦੀ ਲੀਡ ਦੇ ਨਾਲ ਅਸੀਂ ਇੰਡੀਆ ਨੂੰ ਜਿਹੜਾ ਨਾ ਉੱਥੇ ਵੀ ਜਿਹੜੇ ਸ਼ਿਕਸਤ ਦਿੱਤੀ ਗੁਹਾਟੀ ਦੇ ਵਿੱਚ। ਗੁਹਾਟੀ ਦੇ। ਤੇ ਸਰਦਾਰ ਹੋਰਾਂ ਦਾ ਕੀ ਨਾਂ ਸੀ ਜਿਹੜੇ ਉਹ ਵੇਟ ਲਿਫਟਰ ਸਨ? ਸਰਦਾਰ ਹੋਰਾਂ ਦਾ ਨਾਂ ਸੀ ਗੁਰਦੀਪ ਸਿੰਘ ਸੀ, ਵਾਹ ਉਹ ਪੰਜਾਬ ਦੇ ਹੀ ਸਨ ਤੇ ਉਸ ਤੋਂ ਬਾਅਦ ਵੀ ਉਹਨਾਂ ਦਾ ਮੇਰਾ ਮੁਕਾਬਲਾ ਹੁੰਦਾ ਰਿਹਾ। ਜੀ ਇੰਨੇ ਕੁ ਮੁਕਾਬਲੇ ਹੋ ਗਏ ਸਨ ਕਿ ਉਹ 2021 ਦੇ ਅੰਦਰ ਜਿਹੜਾ ਨਾ ਹੀ ਕਾਮਨਵੈਲਥ ਵਰਲਡ ਚੈਂਪੀਅਨਸ਼ਿਪ ਦੇ ਉੱਤੇ ਮੁਲਾਕਾਤ ਹੋਈ ਤੇ ਉੱਥੇ ਵੀ ਇਹਨੇ ਮੈਨੂੰ 7 ਕਿਲੋ ਦੀ ਲੀਡ ਦੇ ਦਿੱਤੀ ਪਹਿਲੀ ਵਾਰੀ। ਅੱਛਾ। ਤੇ ਜਦੋਂ 7 ਕਿਲੋ ਦੀ ਲੀਡ ਦਿੱਤੀ ਤੇ ਲੇਕਿਨ ਉਹ ਮੇਰੇ ਇੰਜਰੀ ਵੀ ਸੀ ਨੀਂਦ ਉੱਤੇ ਤੇ ਉਹ ਮੈਂ, ਲੇਕਿਨ ਅਸੀਂ ਵਾਲਾ ਸਾਹਿਬ ਨਾਲ ਹੀ ਸਨ, ਅਸੀਂ ਕਿਹਾ ਇਹ
ਹਾਲ ਦੇ ਵਿੱਚ ਉਸ ਟਾਈਮ ਬਾਹਰ ਨਿਕਲਣਾ ਜਦੋਂ ਤੱਕ ਇਹਨੂੰ ਹਰਾ ਨਹੀਂ ਦੇਣਾ। ਵਾਹ ਤੇ ਵਾਹ। ਲੇਕਿਨ ਅਲਹਮਦੁਲਿਲਾ ਹੀ ਉਹ 7 ਕਿਲੋ ਦੀ ਲੀਡ ਵੀ ਕੱਢੀ ਤੇ ਉਹਨੂੰ ਸ਼ਿਕਸਤ ਵੀ ਦਿੱਤੀ। ਤੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ 에ਅਰਪੋਰਟ, ਕਿਉਂਕਿ ਅਗਲੇ ਦਿਨ 에ਅਰਪੋਰਟ ਤੇ ਮੁਲਾਕਾਤ ਹੋਈ, ਇੰਡੀਅਨ ਟੀਮ ਵੀ ਆ ਰਹੀ ਸੀ, ਤੇ ਉੱਥੇ ਇੰਡੀਆ ਦੇ ਮੁੰਡੇ ਸਾਨੂੰ ਕਹਿੰਦੇ ਨੇ ਯਾਰ ਭਾਈ ਤੂੰ ਕਿੰਨੀ ਕੁ ਵਾਰੀ ਸਾਡੇ ਮੁੰਡੇ ਨੂੰ ਹਰਾਣਾ, ਕੋਈ ਹੋਰ ਲੱਭ ਲਾ, ਕਿਸੇ ਹੋਰ ਨੂੰ ਵੀ ਹਰਾ ਦੇ, ਵਾਹ ਸਾਡੇ ਮੁੰਡੇ ਨੂੰ ਹਰਾਈ ਜਾਣਾ ਹਰ ਵਾਰੀ। ਵਾਹ ਵਾਹ। ਲੋ ਜੀ ਪਿਆਰਿਓ, ਵੇਖਿਆ ਜੇ ਮਾਸ਼ਾਅੱਲਾ ਹੀਰੋਜ਼ ਜਿਹੜੇ ਹੁੰਦੇ ਨੇ ਸਾਡੇ ਪਿਆਰਿਓ, ਉਹਨਾਂ ਨਾਲ ਐਵੇਂ ਤੇ ਨਹੀਂ ਨਾ ਆਵਾਮ ਮੁਹੱਬਤ ਕਰਦੀ। ਹੀਰੋ ਨਾ ਸਿਰਫ ਆਵਾਮ ਵਾਸਤੇ ਕਾਬਲੇ ਫਖਰ ਹੁੰਦੇ ਨੇ, ਬਲਕਿ ਮੁਲਕਾਂ ਵਾਸਤੇ, ਦੇਸ਼ਾਂ ਵਾਸਤੇ ਮਾਣਯੋਗ ਹੁੰਦੇ ਨੇ। ਕਿ ਦੇਖੋ ਤੁਸੀਂ ਕਿ ਉਹ ਵੀ ਸਾਡਾ ਚਲੋ ਚੜ੍ਹਦੇ ਪੰਜਾਬ ਦਾ ਭਰਾ ਹੈ ਸਰਦਾਰ ਗੁਰਦੀਪ ਸਿੰਘ, ਜਿਹਦੇ ਨਾਲ ਮੁਕਾਬਲੇ ਹੋਏ ਹੈ ਜੀ। ਲੇਕਿਨ ਉਹ ਆਂਦੇ ਨੇ ਕਿ ਮੈਂ ਮਾਸ਼ਾਅੱਲਾ 7 ਕਿਲੋ ਦੀ ਉਹਨਾਂ ਲੀਡ ਪਹਿਲੇ ਦਿੱਤੀ ਹੈ, ਲੇਕਿਨ ਉਹ ਮੈਂ ਉਸੇ ਹਾਲ ਦੇ ਵਿੱਚ ਹੀ ਕਵਰ ਕਰਕੇ ਤੇ ਮੈਂ ਕਿਹਾ ਹਾਲ ਵਿੱਚੋਂ ਬਾਹਰ ਤਾਂ ਨਿਕਲਣਾ ਹੈ ਕਿ ਪਾਕਿਸਤਾਨ ਦੇ ਵਾਸਤੇ ਮੈਡਲ ਜਿੱਤ ਲੈਣਾ। ਤੇ ਪਿਆਰਿਓ ਇੱਕ ਹੋਰ ਬੜੀ ਵੱਡੀ ਗੱਲ ਤੁਹਾਨੂੰ ਇਹ ਦੱਸਾਂ ਕਿ ਨੂਰ ਦਸਤਗੀਰ ਦੇ ਅਤਾਲੀਕ, ਉਹਦੇ ਇੰਸਟ੍ਰਕਟਰ, ਉਹਦੇ ਟ੍ਰੇਨਰ, ਉਹਦੇ ਆਪਣੇ ਵਾਲਦੇ ਗਿਰਾਮੀ ਨੇ। ਦਸਤਗੀਰ ਭੱਟ ਸਾਹਿਬ ਜਿਹੜੇ ਨੇ ਸਾਡੇ ਸ਼ਹਿਰ ਗੁਜਰਾਂਵਾਲਾ ਦਾ, ਉਹ ਵੀ ਇੱਕ ਹਵਾਲਾ ਹੋਏ ਨੇ ਆਪਣੇ ਵਕਤ ਦੇ ਵਿੱਚ, ਔਰ ਆਪਣੀ ਨੌਜਵਾਨੀ ਦੇ ਦੌਰ ਦੇ ਵਿੱਚ ਉਹਨਾਂ ਵੀ ਪਾਕਿਸਤਾਨ ਦੇ ਵਾਸਤੇ ਗੋਲਡ ਮੈਡਲਸ ਲਿਆਂਦੇ, ਆਲਮੀ ਸਤਹ ਦੇ ਮੁਕਾਬਲੇ ਲੜ ਕੇ, ਔਰ ਉਹਨਾਂ ਦਾ ਵੀ ਅੱਜ ਤੱਕ ਕਿਸੇ ਰਿਕਾਰਡ ਨਹੀਂ ਤਰੋੜਿਆ। ਤੇ ਪਿਆਰਿਓ ਉਸਤਾਦ ਤੇ ਕੋਈ ਵੀ ਅੱਛਾ ਇੰਸਟ੍ਰਕਟਰ ਹੋਵੇ, ਮੁਖਲਸ ਹੋਵੇ, ਤੇ ਉਹਦੀ ਛਤਰ ਛਾਵੇਂ ਸ਼ਾਗਿਰਦ ਫਿਰ ਪ੍ਰਵਾਨ ਚੜ੍ਹਦੇ ਨੇ ਤੇ ਬੜੇ ਬੜੇ ਉੱਚੇ ਨਾਂ ਪੈਦਾ ਕਰਦੇ ਨੇ। ਤੇ ਜੇ ਪਿਆਰਿਓ ਉਸਤਾਦ ਆਪਣਾ ਬਾਪ ਹੀ ਹੋਵੇ ਤੇ ਫਿਰ ਉਦੋਂ ਚੰਗਾ ਉਸਤਾਦ ਕਿੱਥੇ ਮਿਲ ਸਕਦਾ ਹੈ। ਔਰ ਹਮੇਸ਼ਾ ਨਾ ਸਿਰਫ ਗੁਲਾਮ ਦਸਤਗੀਰ ਭੱਟ ਸਾਹਿਬ ਨੇ ਆਪਣੇ ਪੁੱਤਰ ਨੂਰ ਦਸਤਗੀਰ ਨੂੰ ਐਨਕਰੇਜ ਕੀਤਾ, ਬਲਕਿ ਹਲਾਸ਼ੇਰੀ ਦਿੱਤੀ ਔਰ ਟਾਰਗੇਟ ਦਿੱਤੇ ਕਿ ਹੁਣ ਅਗਲਾ ਹਦਫ ਇਹ ਹੈ ਤੇਰਾ ਔਰ ਤੂੰ ਉਹਨੂੰ ਅਚੀਵ ਕਰਨਾ। ਲਓ ਜੀ, ਇਹ ਤਾਂ ਭੱਟ ਸਾਹਿਬ ਹੋ ਗਿਆ 2 ਮੁਕਾਬਲੇ ਜਿਹੜੇ ਤੁਸੀਂ ਇੰਡੀਆ ਨਾਲ ਇੰਡੀਆ ਦੇ ਵਿੱਚ ਜਿੱਤੇ ਹਨ ਜੀ। ਹੁਣ ਬਾਕੀ 10 ਦਾ ਵੀ ਥੋੜਾ ਜਿਹਾ ਦੱਸੋ ਨਾ। ਲੋਕਾਂ ਨੂੰ ਇੰਡੀਆ ਦਾ ਤੇ ਪਾਕਿਸਤਾਨ ਦਾ ਹੀ ਬਹੁਤਾ ਕਰੇਜ਼ ਹੁੰਦਾ ਹੈ, ਜੀ ਕਿਉਂਕਿ ਕ੍ਰਿਕਟ ਦੇ ਹਮੇਸ਼ਾ ਸਾਡਾ ਹਾਰ ਕੇ ਹੀ ਆਉਂਦਾ ਹੈ। ਤੇ ਤੁਸੀਂ ਦੱਸੋ ਕਿ ਬਾਕੀ 10 ਮੁਕਾਬਲੇ ਕਿਹੜੇ ਕਿਹੜੇ ਹੋਏ, ਵੱਡੇ ਵੱਡੇ ਮੁਕਾਬਲੇ ਕੋਈ 2-4 ਹੋਰ ਦੱਸੋ। ਬਾਕੀ ਸਾਡੇ ਇੰਡੀਆ ਦੇ ਨਾਲ ਇੱਕ ਵਾਰੀ ਮੇਰਾ ਆਸਟ੍ਰੇਲੀਆ ਵੀ ਮੁਕਾਬਲਾ ਹੋਇਆ। ਵਾਹ ਆਸਟ੍ਰੇਲੀਆ ਵੀ ਜਿਹੜਾ ਸੀ, ਇੰਡੀਆ ਨੇ ਜਿਹੜਾ ਨਾ ਸਾਨੂੰ ਲੀਡ ਦੇ ਦਿੱਤੀ ਸੀ ਇੱਕ ਵਾਰੀ। ਫਿਰ ਉੱਥੇ 2017 ਦੇ ਅੰਦਰ ਉਹ ਵੀ ਕਾਮਨਵੈਲਥ ਚੈਂਪੀਅਨਸ਼ਿਪ ਸੀ ਜੀ ਤੇ ਉੱਥੇ ਵੀ ਤਕਰੀਬਨ ਮੈਂ ਸਨੈਚ ਉਹਦੇ ਤੋਂ ਉੱਪਰ ਲਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਮੇਰੀ ਲਿਫਟ ਜਿਹੜੀ ਉਹ ਫੇਲ ਹੋ ਗਈ। ਅੱਛਾ। ਮਤਲਬ ਉਹਨੂੰ ਰੈਫਰੀ ਨੇ ਮਤਲਬ ਫੇਲ ਕਰਾਰ ਦਿੱਤਾ ਸੀ। ਹਾਂ ਲੇਕਿਨ ਮੈਂ ਲਾ ਲਿੱਤੀ ਸੀ, ਲੇਕਿਨ ਮੈਂ ਉੱਪਰ ਲਾਈ ਸੀ, ਵੇਟ ਉੱਪਰ ਰੱਖ ਕੇ। ਅਗਰ ਉਹਨੇ 170 ਕਿਲੋ ਲਾਈ ਸੀ ਤੇ ਮੈਂ 172 ਕਿਲੋ ਜਿਹੜਾ ਨਾ ਚੁੱਕਣਾ ਪਿਆ ਸੀ, ਤੇ ਉਹ ਮੇਰੀ ਫੇਲ ਹੋ ਗਈ। ਤੇ ਉਹ ਤੇ ਵੀ ਜਿਹੜੀਆਂ ਸਾਡੀ ਕੋਈ ਲੀਡ ਕੋਈ 7-8 ਕਿਲੋ ਦੀ ਜਿਹੜੀ ਸੀ ਲੀਡ ਹੈ ਸੀ। ਲੇਕਿਨ ਅਲਹਮਦੁਲਿਲਾ ਉਹ ਉਸ ਟਾਈਮ ਇੰਨੀ ਕੁ ਮਾਸ਼ਾਅੱਲਾ ਤਿਆਰੀ ਸੀ ਕਿ ਜਦੋਂ ਸਾਡਾ ਦੂਜਾ ਈਵੈਂਟ ਕਲੀਅਰ ਚੈੱਕ ਸ਼ੁਰੂ ਹੋਇਆ ਸੀ ਤੇ ਉੱਥੇ ਮੈਂ ਅਲਹਮਦੁਲਿਲਾ ਪਹਿਲੀ ਲਿਫਟ ਦੇ ਅੰਦਰ ਜਿਹੜਾ ਨਾ ਇੰਡੀਆ ਨੂੰ ਜਿਹੜਾ ਨਾ ਉਹ ਮੈਂ ਬਿਲਕੁਲ ਬਾਹਰ ਕਰ ਦਿੱਤਾ ਸੀ। ਵਾਹ। ਇੰਡੀਆ ਤੀਜੇ ਨੰਬਰ ਤੇ ਟੁਰ ਗਈ ਸੀ। ਫਿਰ ਸਾਡੀ ਫਾਈਟ ਸੀ ਸਮੋਆ ਜਿਹੜਾ ਕਰੰਟ ਚੈਂਪੀਅਨ ਸੀ, ਉਹਦੇ ਨਾਲ ਸੀ। ਤੇ ਫਿਰ ਉਹਦੇ ਨਾਲ ਮੈਂ ਕਿਉਂਕਿ ਉਹਨੇ ਵੀ ਇੱਕ ਈਵੈਂਟ ਤੇ ਲੀਡ ਦਿੱਤੀ ਹੋਈ ਸੀ, ਤੇ ਉਹਦੇ ਨਾਲ ਫਿਰ ਭਰਪੂਰ ਜਿਹੜਾ ਨਾ ਉੱਥੇ ਮੁਕਾਬਲਾ ਕੀਤਾ। ਤੇ ਉਹਨੇ ਵੀ 222 ਕਿਲੋ ਵਜ਼ਨ ਚੁੱਕਿਆ ਤੇ ਮੈਂ ਵੀ ਜਿਹੜਾ ਨਾ 222 ਕਿਲੋ ਜਿਹੜਾ ਵਜ਼ਨ ਚੁੱਕ ਕੇ ਬਰਾਬਰ ਅਸੀਂ ਆ ਗਏ। ਲੇਕਿਨ ਐ ਸੀ ਕਿ ਮੈਂ ਜੂਨੀਅਰ ਸਾਂ ਤੇ ਮੇਰਾ ਜੂਨੀਅਰ ਦਾ ਵੀ ਕਾਮਨਵੈਲਥ ਦਾ ਗੋਲਡ ਹੋਇਆ, ਤੇ ਮੈਂ ਜਿਹੜਾ ਜੂਨੀਅਰ ਦਾ ਵੀ ਕਾਮਨਵੈਲਥ ਦਾ ਰਿਕਾਰਡ ਕੀਤਾ ਤੇ ਸੀਨੀਅਰ ਦਾ ਵੀ ਕਾਮਨਵੈਲਥ ਦਾ ਰਿਕਾਰਡ ਕੀਤਾ। ਲੇਕਿਨ ਉੱਥੇ ਇੰਡੀਆ ਨੇ ਜਿਹੜੀ ਸਾਨੂੰ ਲੀਡ ਦੇ ਕੇ ਉਹ ਖੁਸ਼ੀ ਮਨਾਉਂਦੇ ਪਏ ਸਨ ਕਿ ਬਈ ਅੱਜ 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 ਨਹੀਂ ਮਤਲਬ ਇਹਨਾਂ ਨੂੰ ਕਿਉਂਕਿ ਲਗਾਤਾਰ 5-6 ਮੁਕਾਬਲੇ ਹਾਰਦਾ ਪਿਆ ਸੀ। ਤੇ ਉਹਨਾਂ ਨੇ ਪੂਰੀ ਭਰਪੂਰ ਕੋਸ਼ਿਸ਼ ਕੀਤੀ ਕਿ ਜਿਹੜਾ ਨਾ ਐਤਕੀ ਪਾਕਿਸਤਾਨ ਨੂੰ ਜਿਹੜਾ ਹਰਾਈਏ, ਕਿਉਂਕਿ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਸਾਨੂੰ ਪਾਕਿਸਤਾਨ ਨੂੰ ਵਿਨ ਕਰਦੀ ਸੀ। ਫਿਰ ਇੱਕ ਵਾਹਦ ਜਿਹੜਾ ਸੀ ਮੇਰਾ ਵੇਟ ਕੈਟਾਗਰੀ ਸੀ ਜਿਹੜੀ ਉਹਨੂੰ ਵਿਨ ਨਹੀਂ ਕਰ ਪਾ ਰਹੇ ਸਨ ਲਗਾਤਾਰ ਕੋਈ 7-8 ਸਾਲ ਤੋਂ। ਤੇ ਉਹਨਾਂ ਨੇ ਫਿਰ ਉਸ ਮੁਕਾਬਲੇ ਤੇ ਜਿਹੜਾ ਪਹਿਲੀ ਵਾਰੀ ਪੂਰੀ ਭਰਪੂਰ ਕੋਸ਼ਿਸ਼ ਕੀਤੀ ਸੀ ਕਿ ਅਸੀਂ ਜਿਹੜਾ ਨਾ ਅੱਜ ਪਾਕਿਸਤਾਨ ਨੂੰ ਢਾਹ ਦਈਏ। ਲੇਕਿਨ ਅਲਹਮਦੁਲਿਲਾ ਉੱਥੇ ਸਿਰਫ ਇੱਕੋ ਹੀ ਦਿਨ ਸੀ, ਉਹ ਜਿਹੜਾ ਤੁਸੀਂ ਕਹਿੰਦੇ ਪਾਕਿਸਤਾਨ ਦੇ ਅੰਦਰ ਜਿਹੜਾ ਇੱਕ ਟ੍ਰੈਂਡ ਹੈ ਜਿਹੜੇ ਕੋ ਮਰਜ਼ੀ ਹਾਰ ਜਾਓ, ਪਾਕਿਸਤਾਨ ਕੋ ਨਹੀਂ ਹਾਰ, ਇੰਡੀਆ ਕੋ ਨਹੀਂ ਹਾਰਦਾ। ਤੇ ਉਹ ਬਸ ਫਿਰ ਉਹ ਦਿਮਾਗ ਦੇ ਅੰਦਰ ਉਹ ਮੈਂ ਫਸਟ ਵਾਲੀ ਪੋਜੀਸ਼ਨ ਛੱਡ ਕੇ ਮੈਂ ਪਹਿਲੇ ਮੈਂ ਕਿਹਾ ਪਹਿਲੇ ਤੇਰੇ ਨਾਲ ਜਿਹੜਾ ਨਾ ਮੁਕਾਬਲਾ ਕਰਨਾ, ਬਾਅਦ ਅਗਲਾ ਮੁਕਾਬਲਾ ਬਾਅਦ ਵੇਖਣਾ। ਫਿਰ ਉਹ ਪਹਿਲੀ ਲਿਫਟ ਦੇ ਅੰਦਰ ਹੀ ਜਿਹੜਾ ਨਾ ਉਹਨੇ 201 ਕਿਲੋ ਵਜ਼ਨ ਚੁੱਕਿਆ ਸੀ ਤੇ ਮੈਂ ਜਿਹੜਾ ਨਾ 215 ਕਿਲੋ ਜਰਗ ਲਾਈ, ਤੇ ਮੈਂ ਉਹਨੂੰ ਫਿਰ ਤਕਰੀਬਨ 25 ਕਿਲੋ ਦੀ ਲੀਡ ਨਾਲ ਜਿਹੜਾ ਨਾ
ਮੈਨੂੰ ਹਰਾਇਆ ਸੀ। ਮਾਸ਼ਾਅੱਲਾ, ਜਦੋਂ ਕਿ ਉੱਥੇ ਤਾਂ 2-3 ਕਿਲੋ ਵੀ ਵੱਧ ਚੁੱਕਣਾ ਬੜਾ ਔਖਾ ਹੋ ਜਾਂਦਾ ਹੈ। ਹਾਂਜੀ ਹਾਂਜੀ। ਅੱਛਾ ਜੀ, ਇਹ ਆਸਟ੍ਰੇਲੀਆ ਆਇਆ। ਹੋਰ ਕਿਸੇ ਇੱਕ ਵੱਡੇ ਮੁਕਾਬਲੇ ਦੀ ਗੱਲ ਸੁਣਾਓ ਜਿਹੜਾ ਇੰਡੀਆ ਨਾਲ ਹੋਰ ਹੋਇਆ ਕਿਸੇ ਵੱਡੇ ਮੁਲਕ 'ਚ ਤੁਹਾਡਾ। ਇੰਡੀਆ ਦੇ ਨਾਲ ਇੱਕ ਤੁਹਾਨੂੰ ਮੈਂ ਇਸੇ ਸਿੱਖ ਦੀ ਮਜ਼ੇਦਾਰ ਗੱਲ ਸੁਣਾਉਣਾ। ਜੀ ਇਹ ਹੈ ਨਾ 2014 ਗਾਲਬਨ 14 ਜਾਂ 13 ਦੇ ਅੰਦਰ ਨਾ ਇੰਡੋ ਪਾਕ ਹੋਈ ਸੀ ਸਾਡੇ ਪਾਕਿਸਤਾਨ ਦੇ ਅੰਦਰ। ਜੀ ਤੇ ਮੈਂ ਅਨਫੋਰਚੂਨੇਟਲੀ ਮੈਂ ਖੇਡਿਆ ਤਾਂ ਕਿਉਂਕਿ ਮੇਰੀ ਛੋਟੀ ਉਮਰ ਸੀ ਤੇ ਮੈਂ ਜਿਹੜਾ ਨਾ ਉਹ ਸਿਲੈਕਸ਼ਨ ਦੇ ਨਹੀਂ ਸਿਲੈਕਟ ਹੋਇਆ, ਜੀ ਮੈਂ ਹਾਰ ਗਿਆ ਸਾਂ ਤੇ ਮੈਂ ਦੂਸਰੇ ਨੰਬਰ ਤੇ ਆਇਆ ਸਾਂ। ਤੇ ਉਹ ਇੰਡੀਆ ਤੋਂ ਟੀਮ ਆਈ ਸੀ ਸਿੱਖ ਪੰਜਾਬ ਤੋਂ ਪੰਜਾਬ ਦਾ ਮੁਕਾਬਲਾ, ਹਾਂਜੀ ਹਾਂਜੀ ਤੇ ਉਹ ਆਏ ਸਨ ਤੇ ਉਹਨਾਂ ਨੇ ਨਾ ਇੱਥੇ ਮੁਕਾਬਲਾ ਕੀਤਾ। ਫਿਰ ਇਹ ਜਿਹੜਾ ਗੁਰਦੀਪ ਸਿੰਘ ਸੀ ਨਾ, ਇਹਨੇ ਮੈਨੂੰ 2013 ਜਾਂ 14 ਦੇ ਅੰਦਰ ਮੈਸੇਜ ਕੀਤਾ ਸੀ ਕਿ ਮੈਂ ਜਿਹੜਾ ਨਾ ਇੰਡੋ ਪਾਕ ਖੇਲਣੀ ਹੈ ਤੇ ਮੈਂ ਪਾਕਿਸਤਾਨ ਆਉਣਾ। ਹਾਂ ਪਾਕਿਸਤਾਨ ਆ ਕੇ ਜਿਹੜਾ ਨਾ ਮੈਂ ਤੈਨੂੰ ਪਾਕਿਸਤਾਨ ਵਿੱਚ ਹਰਾਉਣਾ। ਤੇ ਮੈਂ ਕਿਹਾ ਭਾਈ ਆ ਤੂੰ ਆ ਜਾ ਤੇ ਆ ਕੇ ਮੈਨੂੰ ਹਰਾ ਲੈ, ਮੈਂ ਕੋਈ ਨਹੀਂ ਹੈ ਕੋਈ ਗੱਲ ਨਹੀਂ। ਵਾਹ ਲੇਕਿਨ ਉਹ ਕੀ ਨਾ ਜ਼ਾਰੀ ਗੱਲ, ਮੈਂ ਵੀ ਖਿਲਾੜੀ ਹਾਂ, ਹਾਂ ਮੈਂ ਵੀ ਕਹਿੰਦਾ ਸੀ ਚਲੋ ਆਏਗਾ ਤੇ ਫਿਰ ਵੇਖ ਲਾਂਗੇ। ਹਾਂ ਤੇ ਉਹ ਲੇਕਿਨ ਅਲਹਮਦੁਲਿਲਾ ਫਿਰ ਜਦੋਂ ਸਾਡਾ ਪਹਿਲੀ ਵਾਰੀ ਮੁਕਾਬਲਾ 2016 ਦੇ ਅੰਦਰ ਹੋਇਆ, ਕਿਉਂਕਿ ਮੈਸੇਜ ਉੱਤੇ ਗੱਲ ਤੇ ਹੁੰਦੀ ਸੀ ਲੇਕਿਨ ਕਦੀ ਮਿਲਿਆ ਨਹੀਂ ਸੀ। ਹਾਂ ਤੇ 2016 ਦੇ ਅੰਦਰ ਜਦੋਂ 2016 ਤੋਂ ਫਿਰ ਜਿਹੜਾ ਨਾ ਟਾਕਰਾ ਸ਼ੁਰੂ ਹੋਇਆ ਸੀ ਕਿ 2016 ਦੇ ਅੰਦਰ ਵੀ ਉਹ ਗੁਹਾਟੀ ਦੇ ਵਿੱਚ ਹੀ ਹਰਾਇਆ। ਫਿਰ ਉਹ ਤੋਂ ਬਾਅਦ ਏਸ਼ੀਅਨ ਚੈਂਪੀਅਨਸ਼ਿਪ ਹੋਈ ਉਜ਼ਬੇਕਿਸਤਾਨ, ਉੱਥੇ ਵੀ ਹਰਾਇਆ। ਫਿਰ ਆਸਟ੍ਰੇਲੀਆ ਦੇ ਵਿੱਚ ਹਰਾਇਆ। ਫਿਰ ਉਹ ਤੋਂ ਬਾਅਦ ਦੁਬਾਰਾ ਆਸਟ੍ਰੇਲੀਆ ਦੇ ਅੰਦਰ ਮੁਕਾਬਲਾ ਸੀ ਅਗਲੇ ਸਾਲ ਹੀ ਕਾਮਨਵੈਲਥ ਗੇਮ ਤੇ, ਫਿਰ ਉੱਥੇ ਵੀ ਹਰਾਇਆ। ਫਿਰ ਏਸ਼ੀਅਨ ਗੇਮਸ ਦੇ ਉੱਪਰ ਵੀ ਹਰਾਇਆ। ਫਿਰ ਏਸ਼ੀਅਨ ਚੈਂਪੀਅਨਸ਼ਿਪ ਦੇ ਉੱਪਰ ਵੀ ਹਰਾਇਆ। ਫਿਰ ਲਗਾਤਾਰ ਜਿਹੜਾ ਨਾ ਉਹੀ ਇੱਕੋ ਹੀ ਮੁੰਡਾ ਸੀ ਜਿਹੜਾ ਗੁਰਦੀਪ ਸਿੰਘ ਸੀ। ਉਹਨੂੰ ਯਾਨੀ ਜਿਹੜਾ ਜਿਹੜੇ ਨਾ- ਤੁਸੀਂ ਇੰਡੀਆ ਨੂੰ 12 ਸ਼ਿਕਸਤਾਂ ਹਾਂਜੀ। ਦਿੱਤੀਆਂ ਨੇ 12 ਮੁਕਾਬਲਿਆਂ 'ਚ, ਹਾਂਜੀ ਉਹ ਇਹੋ ਹੀ ਸਰਦਾਰ ਹੋਰਾਂ ਨਾਲ ਹੀ 12 ਦੇ 12 ਹੋਏ। ਹਾਂਜੀ, ਉਹ ਸਰਦਾਰ ਹਰੀ ਸਨ ਮੁਕਾਬਲੇ ਦੇ। ਹੁਣ ਇਹ ਦੱਸੋ ਨੂ ਸਾਹਿਬ ਕਿ ਜਿਹੜਾ ਹੁਣ ਦਸੰਬਰ ਦੇ ਵਿੱਚ US ਓਪਨ ਚੈਂਪੀਅਨਸ਼ਿਪ ਹੋ ਰਹੀ ਹੈ, ਜੀ ਉਹਦੇ ਵਾਸਤੇ ਕੀ ਤਿਆਰੀਆਂ ਕਰ ਰਹੇ ਹੋ? ਤਿਆਰੀ ਅਲਹਮਦੁਲਿਲਾ, ਚਾਹੇ ਮੁਕਾਬਲਾ ਕੋਈ ਥੋੜਾ ਛੋਟਾ ਹੈ ਜਾਂ ਵੱਡਾ ਹੈ, ਤਿਆਰੀ ਇਹੀ ਭਰਪੂਰ ਕਰੀ ਦੀ ਹੈ। ਵਾਹ ਵਾਲਾ ਸਾਹਿਬ ਜਿਹੜਾ ਨਾ ਭਰਪੂਰ ਤਿਆਰੀ ਕਰਾਉਂਦੇ, ਚਾਹੇ ਉਹ ਨੈਸ਼ਨਲ ਦਾ ਹੀ ਮੁਕਾਬਲਾ ਹੈ ਹਾਂ ਤੇ ਚਾਹੇ ਉਹ ਕੋਈ ਟ੍ਰੇਨਿੰਗ ਚੈੱਕ ਕਰਾਉਣੀ ਉਹਦੇ ਤੇ ਉਹ ਕਹਿੰਦੇ ਨੇ ਉਹ ਖਿਲਾੜੀ ਨੂੰ ਇਸ ਤਰ੍ਹਾਂ ਹੋਣਾ ਚਾਹੀਦਾ ਜਿਸ ਤਰ੍ਹਾਂ ਬਾਰਡਰ ਤੇ ਸਿਪਾਹੀ ਹੁੰਦੇ ਨੇ, 24 ਘੰਟੇ ਉਹਨਾਂ ਦੀ ਤਿਆਰ ਰਹਿਣੀ ਚਾਹੀਦੀ ਹੈ ਸਮਾਨ ਵਗੈਰਾ। ਤੇ ਉਹ ਸਾਡਾ ਵੀ ਜਿਹੜਾ ਨਾ ਇਹ ਹਿਸਾਬ ਹੈ ਕਿ ਉਹ ਕਹਿੰਦੇ ਨੇ 24 ਘੰਟੇ ਤਿਆਰੀ ਰਹਿਣੀ ਚਾਹੀਦੀ ਹੈ ਤੇ ਜਦੋਂ ਜੋ ਕੋਈ ਮੁਕਾਬਲਾ ਹੈ ਤੇ ਬਸ ਖੇਲੋ। ਤੇ ਅਲਹਮਦੁਲਿਲਾ ਤਿਆਰੀ ਕਰਨੇ ਪਏ ਆ ਤੇ ਇਨਸ਼ਾਅੱਲਾ ਤਾਲਾ ਜੋ ਐਂਟਰੀਜ਼ ਆਈਆਂ ਨੇ ਹਜੇ ਤੱਕ ਜੋ ਮੈਂ ਵੇਖੀਆਂ ਨੇ, ਅਲਹਮਦੁਲਿਲਾ ਇਨਸ਼ਾਅੱਲਾ ਹੀ ਬੜੇ ਮਾਰਜਨ ਦੇ ਨਾਲ ਤੇ ਬੜੀ ਲੀਡ ਦੇ ਨਾਲ ਜਿਹੜਾ ਨਾ ਜਿੱਤਾਂਗੇ। ਅਮਰੀਕਨ ਓਪਨ ਚੈਂਪੀਅਨ ਇਨਸ਼ਾਅੱਲਾ ਜਿੱਤਾਂਗੇ। ਅਲਹਮਦੁਲਿਲਾ। ਅੱਛਾ, ਵੈਸੇ ਤੇ ਅਸਾਂ ਸੁਣਿਆ ਹੈ ਤੇ ਰੱਖਣਾ ਵੀ ਚਾਹੀਦਾ, ਆਖਦੇ ਨੇ ਕਿ ਪਹਿਲਵਾਨ ਆਪਣੀਆਂ ਤਿਆਰੀਆਂ ਖੁਫੀਆ ਵੀ ਰੱਖਦੇ ਨੇ, ਉਂਝ ਤੇ ਜ਼ੋਰ ਸ਼ੋਰ ਵੀ ਕਰਦੇ ਨੇ। ਆਮ ਓਪਨ ਅਸੀਂ ਵੇਖਿਆ ਅਖਾੜਿਆਂ 'ਚ ਜਦੋਂ ਦੰਗਲ ਪੈਂਦੇ ਨੇ, ਲੇਕਿਨ ਕਾਫੀ ਜਿਹੜੀ ਆਪਣੀ ਵਰਜ਼ਸ਼ ਕਸਰਤ ਹੁੰਦੀ ਹੈ ਉਹ ਘਰ ਵੀ ਜਾ ਕੇ ਫਿਰ ਲਹਿਦਾ ਕਰਦੇ ਨੇ, ਲੋਕਾਂ ਤੋਂ ਲੁਕਾ ਕੇ ਵੀ ਬੜਾ। ਤੇ ਤੁਸੀਂ ਇਹ ਦੱਸਣਾ ਪਸੰਦ ਕਰੋਗੇ ਕਿ ਤੁਸੀਂ ਕਿੰਨੀ ਮਤਲਬ ਅੱਜ ਕੱਲ੍ਹ ਕਰ ਰਹੇ ਹੋ ਆਪਣੀ ਕਸਰਤ ਦੇ ਹਵਾਲੇ ਨਾਲ, ਆਪਣੀ ਐਕਸਰਸਾਈਜ਼ ਜਿਹੜੀ ਕਰਦੇ ਹੋ, ਕਿ ਕਿੰਨੇ ਦਾ weight ਲਾਉਂਦੇ ਹੋ, ਕਿੰਨੇ ਦੀਆਂ ਬੈਠਕਾਂ ਲਾ ਰਹੇ ਹੋ, ਕੀ ਤਿਆਰੀ ਕੋ ਹਲਕਾ ਫੁਲਕਾ ਦੱਸੋ ਨਾ। ਬਿਲਕੁਲ ਅਸੀਂ ਜਿਹੜਾ ਨਾ ਹਮੇਸ਼ਾ ਦੱਸਿਆ ਜੀ ਤਾਂ ਕਿ ਜਿਹੜਾ ਨਾ ਖਿਲਾੜੀ ਜਿਹੜੇ ਥੋੜੀ ਜਿਹੀ ਮਿਹਨਤ ਕਰਕੇ ਤੇ ਫਿਰ ਕਹਿੰਦੇ ਨੇ ਅਸੀਂ ਬੜਾ ਟਾਈਮ ਦਿੱਤਾ ਹੈ। ਹਾਂਜੀ ਅਸੀਂ ਅਲਹਮਦੁਲਿਲਾ ਸੁਬਾਹ ਟਾਈਮ ਵੀ ਟ੍ਰੇਨਿੰਗ ਕਰੀ ਦੀ ਹੈ, ਸੁਬਾਹ ਟਾਈਮ ਵੀ 2-2.5-3 ਘੰਟੇ ਟ੍ਰੇਨਿੰਗ ਕਰੀ ਦੀ ਹੈ, ਸ਼ਾਮ ਨੂੰ ਵੀ ਤਕਰੀਬਨ 2.5-3 ਘੰਟੇ ਲੱਗ ਜਾਂਦੇ ਨੇ। ਤੇ ਇਹ 2 ਟਾਈਮ ਜਿਹੜਾ ਨਾ ਅਸੀਂ ਟ੍ਰੇਨਿੰਗ ਜਦੋਂ ਦੀ ਹੁਣ ਦੁਬਾਰਾ ਵੇਟ ਲਿਫਟਿੰਗ ਸ਼ੁਰੂ ਕੀਤੀ ਹੈ ਤੇ ਉਸ ਟਾਈਮ ਦੀ ਜਿਹੜਾ ਨਾ ਅਸੀਂ ਉਹ ਕਰਨੇ ਪਿਆ ਭਰਪੂਰ ਟ੍ਰੇਨਿੰਗ। ਤੇ ਰਹੀ ਵਿੱਚ ਸੈਸ਼ਨ ਹੁੰਦੇ ਨੇ, ਰੋਜ਼ ਮੁਖਤਲਿਫ ਹੁੰਦਾ, ਲਿਖੀ ਹੁੰਦੀ ਟ੍ਰੇਨਿੰਗ ਤੇ ਉਹਦੇ ਮੁਤਾਬਿਕ ਜਿਹੜਾ ਨਾ ਫਿਰ ਚੱਲੀਦਾ। ਤੇ ਕਿਸੇ ਦਿਨ ਸਨੈਚ ਜ਼ਿਆਦਾ ਭਾਰੀ ਹੁੰਦੀ, ਕਿਸੇ ਦਿਨ ਕਲੀਨ ਜ਼ਿਆਦਾ ਭਾਰੀ ਹੁੰਦੀ, ਕਿਸੇ ਦਿਨ ਬੈਠਕ ਬਹੁਤ ਜ਼ਿਆਦਾ ਭਾਰੀ ਹੁੰਦੀ ਹੈ। ਹਾਂ 320 ਕਿਲੋ 350 ਤੱਕ ਸਕਾਟ ਵੀ ਲਾਈ ਦੀ ਹੈ। ਫਿਰ ਇੱਕ ਉਹ ਡੈਡ ਲਿਫਟ ਹੁੰਦੀ ਹੈ, ਥੱਲੋਂ ਵੇਟ ਖਿੱਚਣਾ ਹੁੰਦਾ ਤੇ ਉਹ ਵੀ ਕਰੀ ਦੀ ਹੈ। ਤੇ ਨਾਲ ਥੋੜੀ ਬਹੁਤ ਬਾਡੀ ਬਿਲਡਿੰਗ ਦੀ ਵੀ ਫਿਜ਼ੀਕਲ ਟ੍ਰੇਨਿੰਗ ਵੀ ਕਰੀ ਦੀ ਹੈ। ਤੇ ਇਹ ਸਾਰੀ ਮਿਕਸ ਹੁੰਦੀ ਹੈ ਪੂਰੇ ਹਫਤੇ ਦੀ ਟ੍ਰੇਨਿੰਗ। ਜਿਸ ਤਰ੍ਹਾਂ ਤੁਹਾਡੇ ਵਾਲਦ ਗਿਰਾਮੀ ਤੁਹਾਨੂੰ ਹਾਂਜੀ। ਕਰਾਉਂਦੇ ਨੇ। ਜੀ ਅੱਛਾ, ਇਹ ਦੱਸੋ ਕਿ ਨਾਲ ਖੁਰਾਕ ਜਿਹੜੀ ਹੈ ਜੀ ਉਹ ਕੀ ਅਹਿਮੀਅਤ ਰੱਖਦੀ ਹੈ ਤੇ ਕੀ ਖੁਰਾਕ ਖਾਂਦੇ ਹੋ? ਡਾਈਟ ਅਲਹਮਦੁਲਿਲਾ ਸਾਡੀ ਜਿਹੜੀ ਪੰਜਾਬ ਦੀ ਦੇਸੀ ਡਾਈਟ ਹੈ, ਅਸੀਂ ਬੀਫ ਵੀ ਇਸਤੇਮਾਲ ਕਰੀਦਾ, ਨਾਲ ਫਿਸ਼ ਵੀ ਫਿਸ਼ ਵੀ ਜਿਹੜੀ ਹੈ ਸਮੁੰਦਰੀ ਕਰੀਦੀ ਹੈ। ਅੱਜ ਕੱਲ੍ਹ ਤੁਸੀਂ ਵੇਖਿਆ ਹੋਗਾ ਫਾਰਮ ਦੀ ਮਛਲੀ ਵਗੈਰਾ ਆਉਂਦੀ ਹੈ ਤੇ ਉਹ ਵੀ ਬੇਕਾਰ ਹੈ। ਤੇ ਇਸ ਵਾਸਤੇ ਅਸੀਂ ਜਿਹੜਾ ਨਾ ਵਾਲਾ ਸਾਹਿਬ ਜਿਹਨਾਂ ਨੂੰ ਸਪੈਸ਼ਲ ਕੋਈ ਲੱਭ ਕੇ ਕਿਧਰੋਂ ਸਮੁੰਦਰੀ ਜਿਹੜੀ ਹੁੰਦੀ ਹੈ ਉਹ ਫਿਸ਼ ਇਸਤੇਮਾਲ ਕਰੀਦੀ ਹੈ। ਅੰਡੇ ਵੀ ਜਿਹੜੇ ਸਾਡੇ ਜਿਹਨਾਂ ਨਾ
ਸਪੈਸ਼ਲ ਅਸੀਂ ਇੱਕ ਪਠਾਨ ਰੱਖਿਆ ਹੈ ਜਿਹੜਾ ਅੱਗੋਂ ਕਿਤੋਂ ਪਿੰਡਾਂ ਤੋਂ ਜਿਹਨਾਂ ਨਾਲ ਲੈ ਕੇ ਆਉਂਦੇ ਨੇ, ਬਤਖ ਦੇ ਅੰਡੇ ਵੀ ਲੈ ਕੇ ਆਉਂਦੇ ਨੇ, ਮੁਰਗੀਆਂ ਦੇ ਵੀ, ਤੇ ਅਸੀਂ ਉਹ ਇਸਤੇਮਾਲ ਕਰੀਦਾ। ਦੁੱਧ ਤੁਹਾਨੂੰ ਪਤਾ ਜ਼ਰਾ ਸਾਹਮਣੇ ਡੇਰਾ ਇੱਕ ਸਾਡੇ ਹਮਸਾਏ ਨੇ, ਤੇ ਉਹਨਾਂ ਦੇ ਡੇਰਾ ਹੈ। ਦੁੱਧ ਵੀ ਜਿਹੜਾ ਨਾ ਸਾਡੇ ਸਾਹਮਣੇ ਹੀ ਜਿਹੜਾ ਨਾ ਆਉਂਦਾ ਹੈ। ਖਾਲਸ ਮਿਲ ਹਾਲਤ ਜਾਂਦੀ ਹੈ ਹਰ ਹਾਲਤ ਚੀਜ਼, ਹਾਂਜੀ, ਤੇ ਅੰਡੇ ਘਰ ਵੀ ਦੇਸੀ। ਦੇਸੀ ਘਿਓ ਵੀ ਜਿਹੜਾ ਵਾਲਦਾ ਜਿਹੜੀ ਨਾ ਉਹ ਵੀ ਘਰ ਕੱਢਦੇ ਨੇ, ਵਾਹ। ਤੇ ਪ੍ਰੋਪਰ ਜਿਹੜੀ ਇੱਕ ਦੇਸੀ ਡਾਈਟ ਹੁੰਦੀ ਉਸ ਤਰ੍ਹਾਂ ਜਿਹੜਾ ਨਾ ਅਸੀਂ ਉਹ ਲੈਣੇ ਪਏ ਹਾਂ। ਤੇ ਅਲਹਮਦੁਲਿਲਾ ਦੇਸੀ ਡਾਈਟ ਦੇ ਉੱਪਰ ਅਸੀਂ ਜਿਹੜਾ ਨਾ ਪਾਕਿਸਤਾਨ ਦੀ ਤਰੀਕ ਦਾ ਸਭ ਤੋਂ ਜ਼ਿਆਦਾ ਵਜ਼ਨ ਜਿਹੜਾ ਅਸੀਂ ਚੁੱਕਿਆ। ਇਹ ਦੱਸੋ ਕਿ ਤੁਸੀਂ ਸਾਰੀ ਤਿਆਰੀ ਤੇ ਆਪਣੇ ਘਰ ਹੀ ਕਰ ਰਹੇ ਹੋ, ਹੁਣ ਵੀ ਅਸੀਂ ਤੁਹਾਡੇ ਕਲੱਬ ਵਿੱਚ ਬੈਠੇ ਹਾਂ, ਤੇ ਤੁਹਾਨੂੰ ਸਰਕਾਰੀ ਸਤਹ ਤੇ ਕੋਈ ਟ੍ਰੇਨਿੰਗ ਵੱਲੋਂ ਸਹੂਲਤ ਮਿਲੀ ਹੋਵੇ, ਜਾਂ ਗਵਰਨਮੈਂਟ ਵੀ ਤੁਹਾਡੇ ਨਾਲ ਹੁਣ ਤਾਵਨ ਕਰ ਰਹੀ ਹੈ, ਤੁਹਾਡੀ ਜਿਹੜੀ weight lifting ਦੀ ਫੈਡਰੇਸ਼ਨ ਹੈ ਉਹ ਵੀ ਕੋਈ ਤੁਹਾਡੇ ਨਾਲ ਕਰਦੀ ਹੈ, ਕੋਈ ਸਿਰ ਤੇ ਹੱਥ ਰੱਖਦੀ ਹੈ ਕਿ ਨਹੀਂ? ਸਾਡਾ ਇਸ ਟਾਈਮ ਜਿਹੜਾ ਨਾ ਮੇਨ ਜਿਹੜਾ ਸਾਡਾ ਜਿਹੜਾ ਇਸ ਟਾਈਮ ਚੱਲਦਾ ਪਿਆ ਉਹ ਅਮਰੀਕਾ ਜਿਹੜਾ ਮੁਕਾਬਲਾ ਜਿਹੜਾ ਜ਼ਿਕਰ ਤੁਸੀਂ ਕੀਤਾ ਉਹਦੇ ਅਸੀਂ ਜਾ ਰਹੇ ਹਾਂ। ਉਹਦੇ ਅਸੀਂ ਜਿਹੜਾ ਨਾ ਅਜੇ weight lifting ਫੈਡਰੇਸ਼ਨ ਜਿਹੜਾ ਨਾ ਐਂਟਰੀ ਵਗੈਰਾ ਉਹਨਾਂ ਨੇ ਸਾਡੀ ਖੁੱਲੀ ਹੈ, ਲੇਕਿਨ ਹੈ ਕਿ ਅਜੇ ਜਿਹੜਾ ਨਾ weight lifting ਫੈਡਰੇਸ਼ਨ ਜਿਹੜਾ ਉਹ ਕਿਉਂਕਿ ਉਹਨਾਂ ਦਾ ਇੱਕ ਮਾਮਲਾ ਚੱਲ ਰਿਹਾ ਕੇਸ, ਤਾਂ ਇਨਸ਼ਾਅੱਲਾ ਤਾਲਾ ਉਹ ਜਲਦੀ ਮੁਕੰਦ, ਫਿਰ ਉਹ ਤੋਂ ਬਾਅਦ ਜਿਹੜਾ ਨਾ ਕਾਮਨਵੈਲਥ ਗੇਮ ਦੇ ਉੱਪਰ ਹੀ ਜਿਹੜਾ ਇਨਸ਼ਾਅੱਲਾ ਉਮੀਦ ਹੈ ਕਿ ਪਾਕਿਸਤਾਨ weight lifting ਫੈਡਰੇਸ਼ਨ ਜਿਹੜਾ ਨਾ ਉਹ ਸਾਨੂੰ ਕਰ ਲਏਗੀ। ਤੇ ਅਜੇ ਜਿਹੜਾ ਅਮਰੀਕਾ ਮੁਕਾਬਲਾ ਹੋ ਰਿਹਾ ਉਹਦੇ ਵਾਸਤੇ ਜਿਹੜਾ ਨਾ ਮੇਰੀ ਦੋ ਕੰਪਨੀਆਂ ਨੇ, ਜਿਹੜੀ ਇੱਕ ਐਕਟੀਵੇਟ ਹੈ ਤੇ ਇੱਕ ਬਾਰਟ ਫਾਊਂਡੇਸ਼ਨ ਹੈ, ਤੇ ਇਹ ਦੋਵੇਂ ਜਿਹੜਾ ਨਾ ਰਲ ਕੇ ਜਿਹੜਾ ਨਾ ਮੈਨੂੰ ਮੁਕਾਬਲੇ ਤੇ ਵੀ ਘੱਲਦੇ ਪਏ ਨੇ। ਤੇ ਫਿਰ ਉਹ ਤੋਂ ਇਲਾਵਾ ਮੇਰਾ ਜਿਹੜਾ ਉੱਥੇ ਮੈਂ ਤਕਰੀਬਨ 20-22 ਦਿਨ ਜਿਹੜਾ ਨਾ ਮੈਂ ਉੱਥੇ ਰੁਕਣਾ ਅਮਰੀਕਾ ਦੇ ਅੰਦਰ ਹੀ। ਤੇ ਉੱਥੇ ਜਿਹੜਾ ਨਾ ਸਾਡੇ ਇੱਕ ਅਜ਼ੀਜ਼ ਨੇ, ਵਾਲ ਸਾਹਿਬ ਦੇ ਦੋਸਤ ਵੀ ਰਹੇ ਨੇ, ਕੁਲੀਗ ਵੀ ਰਹੇ ਨੇ, weight lifter ਵੀ ਨੇ, ਰਾਫੇ ਸਈਦ ਬਾਟ ਸਾਹਿਬ ਨੇ, ਤੇ ਉਹਨਾਂ ਦੇ ਕੋਲ ਜਿਹੜਾ ਨਾ ਮੈਂ ਕੋਈ 20-21 ਦਿਨ ਜਿਹੜਾ ਸਟੇ ਕਰਾਂਗਾ, ਤੇ ਉੱਥੇ ਹੀ ਉਹਨਾਂ ਦੇ ਕੋਲ ਵੀ ਟ੍ਰੇਨਿੰਗ ਕਰਾਂਗਾ। ਤੇ ਫਿਰ ਇਨਸ਼ਾਅੱਲਾ ਤਾਲਾ ਮੈਂ ਕੈਂਪ ਇੱਕ ਛੋਟਾ ਜਿਹਾ ਇਹੀ ਸੋਚਿਆ ਲਾਉਣ ਦਾ। ਫਿਰ ਉਹ ਤੋਂ ਬਾਅਦ ਵਾਪਸ ਆ ਕੇ ਫਿਰ ਸਾਡੀ ਨੈਸ਼ਨਲ ਗੇਮਸ ਵੀ ਨੇ, ਤੇ ਫਿਰ ਉਹਦਾ ਵੀ ਜਿਹੜਾ ਨਾ ਤਿਆਰੀ ਕਰਾਂ, ਮੁਕਾਬਲਾ ਖੇਡਣਾ। ਤੇ ਬਾਕੀ ਅਜੇ ਜਿਹੜਾ ਕੈਂਪ ਵੱਲੋਂ ਅਗਰ ਕੋਈ ਸਪੋਰਟਸ ਬੋਰਡ ਵੱਲੋਂ ਜਾਂ ਗੌਰਮੈਂਟ ਸਤਹ ਦੇ ਉੱਤੇ, ਤੇ ਉਹ ਤੇ ਹਜੇ ਤੱਕ ਐਸਾ ਕੋਈ ਨਹੀਂ ਲੱਗਾ ਆ, ਤੇ ਮੇਰਾ ਖਿਆਲ ਹੈ ਉਹ ਲੱਗਣਾ ਵੀ ਨਹੀਂ ਹੈ। ਤੇ ਅਗਰ ਅਸੀਂ ਉਹਦੇ ਇੰਤਜ਼ਾਰ 'ਚ ਬੈਠੇ ਰਹੇ ਤੇ ਉਹ ਮੇਰਾ ਖਿਆਲ ਹੈ ਕਿ ਜਿਹੜੇ ਮੈਡਲ ਆਉਂਦੇ ਵੀ ਨੇ ਅਸੀਂ ਉਹਨਾਂ ਤੋਂ ਵੀ ਜਿਹੜਾ ਨਾ ਜਾਣਾ। ਤੇ ਜੇ ਫਿਲਹਾਲ ਗੌਰਮੈਂਟ ਸਤਹ ਤੇ ਐਸੀ ਕੋਈ ਚੀਜ਼ ਨਹੀਂ ਚੱਲਦੀ ਪਈ, ਤੇ ਹਜੇ ਤੇ ਇਹ ਵੀ ਨਹੀਂ ਪਤਾ ਕਿ ਗਵਰਨਮੈਂਟ ਸਾਨੂੰ ਘੱਲੇਗੀ ਵੀ ਕਿ ਨਹੀਂ ਘੱਲੇਗੀ। ਇਹ ਤੇ ਜਿਹੜਾ ਕੰਪਨੀਆਂ ਨੇ ਜਿਹੜਾ ਘੱਲਦੀ ਪਈਆਂ ਨੇ ਜਿਹੜੇ ਮੁਕਾਬਲੇ ਦੇ ਉੱਪਰ ਹਜੇ ਫਿਲਹਾਲ ਲਗਾਤਾਰ ਅਜੇ ਜਿੰਨੇ ਵੀ ਮੁਕਾਬਲੇ ਮੇਰੇ ਪਿਛਲੇ ਗੁਜ਼ਰੇ ਨੇ ਸਾਰੇ ਐਕਟੀਵੇਟ ਨਹੀਂ ਮੈਨੂੰ ਘੱਲੇ ਨੇ, ਸਾਰੇ ਮਾਮਲਾ ਤਾਂ ਉਹੀ ਵੇਂਦਾ ਰਿਹਾ। ਤੇ ਹਜੇ ਵੀ ਮੇਰਾ ਥੋੜ੍ਹੇ ਬਹੁਤ ਮੇਰੇ ਗੋਡੇ ਦਾ ਥੋੜ੍ਹਾ ਮਸਲਾ ਸੀ, ਇੰਜਰੀਜ਼ ਕਿਉਂਕਿ ਸਾਨੂੰ ਹੁੰਦੀ ਰਹਿੰਦੀਆਂ ਨੇ, ਤੇ ਉਹ ਵੀ ਸਾਰੇ ਮਾਮਲਾ ਉਹ ਹੀ ਵੇਂਦੇ ਪਏ ਨੇ। ਤੇ ਵਾਲਾ ਸਾਹਿਬ ਦਾ ਵੀ ਥੋੜ੍ਹਾ ਜਿਹਾ ਬਿਮਾਰ ਸਨ, ਤੇ ਉਹਨਾਂ ਦੇ ਵੀ ਸਾਰੇ ਮਾਮਲਾ ਉਹੀ ਵੇਂਦੇ ਨੇ। ਤੇ ਅਲਹਮਦੁਲਿਲਾ ਸਪੋਰਟ ਕਰਦੇ ਪਏ ਨੇ। ਤੇ ਮੇਰਾ ਖਿਆਲ ਹੈ ਕਿ ਇਹ ਤਾਂ ਨਹੀਂ ਕਹਿ ਸਕਦੇ ਕਿ ਮੁਕੰਮਲ ਸਪੋਰਟ ਹੈ, ਲੇਕਿਨ ਇਹ ਕਿ ਨਾ ਹੋਣ ਤੋਂ ਬਹੁਤ ਅੱਛੀ ਹੈ। ਬਹਰਹਾਲ ਫਿਰ ਵੀ ਵੇਖੋ ਨਾ ਨੂ ਸਾਹਿਬ ਕਿ ਐਕਟੀਵੇਟ ਕੰਪਨੀ ਤੁਸੀਂ ਦੱਸਦੇ ਹੋ, ਇਸੇ ਤਰ੍ਹਾਂ ਬਾਰਟ ਫਾਊਂਡੇਸ਼ਨ ਹੈ, ਇਹ ਪ੍ਰਾਈਵੇਟ ਕੰਪਨੀਆਂ ਨੇ, ਇਹ ਪ੍ਰਾਈਵੇਟਲੀ ਵੇਖੋ ਤੁਹਾਨੂੰ ਪੈਟਰਨਾਈਜ਼ ਕਰਦੇ ਨੇ, ਔਰ ਤੁਸੀਂ ਜਾਂਦੇ ਹੋ ਕੰਪੀਟੀਸ਼ਨਸ ਦੇ ਵਿੱਚ ਜਾ ਕੇ ਪਾਰਟਿਸਿਪੇਸ਼ਨ ਹੁੰਦੀ ਹੈ, ਉਸ ਤੋਂ ਬਾਅਦ ਪਾਕਿਸਤਾਨ ਵਾਸਤੇ ਤੁਸੀਂ ਮੈਡਲਸ ਲੈ ਕੇ ਆਉਂਦੇ ਹੋ, ਪਾਕਿਸਤਾਨ ਦੀ ਕੌਮ ਦਾ ਸਿਰ ਫਖਰ ਨਾਲ ਬੁਲੰਦ ਹੁੰਦਾ ਹੈ। ਤੇ ਅਗਰ ਤੁਹਾਡੀ ਆਪਣੀ ਫੈਡਰੇਸ਼ਨ ਜਿਹੜੀ ਹੈ ਗਵਰਨਮੈਂਟ ਦੀ ਬਣਾਈ ਹੋਈ ਜਿਹੜਾ ਇੱਕ ਇਦਾਰਾ ਹੈ ਪਾਕਿਸਤਾਨ weight lifting ਫੈਡਰੇਸ਼ਨ, ਉਹ ਅਗਰ ਤੁਹਾਨੂੰ ਸਰਪ੍ਰਸਤੀ ਕਰੇ, ਉਹ ਤੁਹਾਨੂੰ ਟ੍ਰੇਨਿੰਗਾਂ ਕਰਾਏ, ਤੁਹਾਨੂੰ ਥੋੜ੍ਹੀਆਂ ਬਹੁਤ ਸਹੂਲੀਅਤ ਦੇਵੇ ਜਿਵੇਂ ਕਿ ਪ੍ਰਾਈਵੇਟ ਕੰਪਨੀਆਂ ਦੇ ਰਹੀਆਂ ਨੇ, ਨਾ ਗੌਰਮੈਂਟ ਵੱਲੋਂ ਤੁਸੀਂ ਦੱਸਿਆ ਇਲਾਜ ਮੁਆਲਜੇ ਦੀ ਸਹੂਲਤ ਹੈ, ਨਾ ਕੋਈ ਟ੍ਰੇਨਿੰਗ ਜਦੀਦ ਤਰੀਕਿਆਂ ਦੇ ਨਾਲ, ਦੇਖੋ ਨਾ ਤੁਹਾਡਾ ਤੇ ਇਹ ਹੀ ਬੜਾ ਕਾਸਟਲੀ ਮਿਲਦਾ ਹੋਣਾ ਜਿਹੜਾ ਤੁਸੀਂ weight ਸ਼ੇਡ ਘਰ ਦੇ ਵਿੱਚ ਰੱਖਿਆ। ਇਹ ਆਮ weight ਵੀ ਨਹੀਂ ਹੈ, weight ਵੀ ਇੰਟਰਨੈਸ਼ਨਲ ਲੈਵਲ ਦਾ ਡਾਕਟਰ ਸਾਹਿਬ ਹੈ। ਆਲਮੋਸਟ ਜਿਹੜਾ ਮੇਰੇ ਪਿੱਛੇ weight ਪਿਆ ਇਹ ਤਕਰੀਬਨ ਤੁਸੀਂ ਸਮਝ ਲਓ ਕਿ 25-30 ਲੱਖ ਰੁਪਏ ਦਾ ਜਿਹੜਾ ਨਾ ਸਿਰਫ ਇੱਕ ਸੈੱਟ ਹੈ। ਅੱਛਾ। ਤੇ ਇੱਕ ਸੈੱਟ ਵੀ ਜਿਹੜਾ ਨਾ ਮੇਰੇ ਵਾਸਤੇ ਕਾਫੀ ਨਹੀਂ ਹੈ, ਇਹਦੇ ਵਾਸਤੇ ਇਹਦੇ 'ਚ ਹੁੰਦੀਆਂ ਨੇ ਮੁਖਤਲਿਫ ਪਲੇਟਾਂ, ਤੇ ਸਾਨੂੰ ਕਿਉਂਕਿ ਵਜ਼ਨ ਮੈਂ ਚੁੱਕਣਾ ਹੁੰਦਾ ਬਹੁਤ ਜ਼ਿਆਦਾ, ਤੇ ਉਹਦੇ 'ਚ ਜਿੰਨੀ ਭਾਰੀ ਪਲੇਟ ਅਗਰ ਮਤਲਬ 25 ਕਿਲੋ ਦੀ ਇੱਕ ਲੱਗੀ ਹੋਏਗੀ ਨਾ, ਤੇ ਅਗਰ 10-10 ਦੀ ਲਾਵਾਂਗਾ ਤੇ ਉਹ ਬਹੁਤ ਜ਼ਿਆਦਾ ਲੱਗ ਜਾਂਦੀ। ਤੇ ਇਸ ਵਾਸਤੇ ਜਿਹੜਾ ਨਾ 25 ਕਿਲੋ ਦੀ ਪਲੇਟ ਬੜੀ ਜ਼ਰੂਰੀ ਹੁੰਦੀ ਹੈ, ਤੇ 25 ਕਿਲੋ ਦੀ ਪਲੇਟ ਮੇਰੇ ਕੋਲ ਸਿਰਫ ਇੱਕ ਹੈ। ਮੇਰੇ ਕੋਲ ਤਕਰੀਬਨ 4 ਤੋਂ 5 ਪਲੇਟਾਂ 25 ਕਿਲੋ ਦੀ ਹੋਣੀ ਚਾਹੀਦੀਆਂ, ਜਿਹਦੇ ਵਾਸਤੇ ਕਿ ਮੈਂ weight ਜਿਹੜਾ ਨਾ ਅੱਛੇ ਤਰੀਕੇ ਨਾਲ ਜਿਹੜਾ ਨਾ ਮਤਲਬ ਥੋੜਾ weight ਲਾ ਕੇ ਲੇਕਿਨ ਭਾਰਾ ਕਰਕੇ ਤੇ ਉਹਨੂੰ ਮੈਂ ਚੁੱਕ ਸਕਾਂ। ਅੱਛਾ ਨੂ ਸਾਹਿਬ, ਹੁਣ ਆਖਰ ਦੇ ਵਿੱਚ ਇਹ ਦੱਸੋ ਕਿ ਜਿਹੜੀ ਤੁਹਾਡੀ ਗੇਮ ਹੈ, ਇਸ ਗੇਮ ਦੇ ਵਾਸਤੇ ਸਰਕਾਰੀ ਸਤਹ ਦੇ ਉੱਤੇ ਗੌਰਮੈਂਟ ਨੂੰ ਕੀ ਕਰਨਾ ਚਾਹੀਦਾ ਹੈ?
ਯਾਨੀ ਕਿ ਵੇਖੋ ਨਾ, ਇੱਕ ਐਸੀ ਗੇਮ ਹੈ ਜਿਹਦੇ ਵਜ੍ਹਾ ਨਾਲ ਅੱਲਾਹ ਪਾਕ ਦੇ ਕਰਮ ਨਾਲ ਪਾਕਿਸਤਾਨ ਨੂੰ ਇੱਜ਼ਤ ਮਿਲ ਰਹੀ ਹੈ, ਤੁਸੀਂ ਮੈਡਲਸ ਲਿਆ ਰਹੇ ਹੋ, ਲੇਕਿਨ ਇਹਦੇ ਤੇ ਅਸੀਂ ਦੇਖਦੇ ਹਾਂ ਕਿ ਤਵੱਜੋ ਕੋਈ ਨਹੀਂ ਗੌਰਮੈਂਟ ਦੀ ਇੰਨੀ ਕਿ ਤੁਸੀਂ ਆਪਣੇ ਘਰ ਦੇ ਵਿੱਚ ਆਪੇ ਹੀ ਆਪਣੀ ਮਦਦ ਆਪ ਦੇ ਤਹਿਤ, ਨਾ ਮੁਕੰਮਲ ਸਾਮਾਨ ਹੈ ਹਾਂਜੀ, ਨਾ ਮੁਕੰਮਲ ਅਸੈਸਰੀਜ਼ ਨੇ, ਇਸ ਦੇ ਬਾਵਜੂਦ ਤੁਸੀਂ ਆਪਣੀ ਮਦਦ ਆਪ ਦੇ ਤਹਿਤ, ਜਿਵੇਂ ਸੈਲਫ ਗਰੋਨ ਨਹੀਂ ਇੱਕ ਚੀਜ਼ ਹੁੰਦੀ, ਖੁਦ ਰੋ ਪੌਦਾ, ਜੀ ਉਸ ਤਰ੍ਹਾਂ ਤੁਸੀਂ ਇਸੇ ਹੀ ਨਾ ਮੁਕੰਮਲ ਸਮਾਨ ਦੇ ਨਾਲ ਹੀ, ਨਾ ਮੁਕੰਮਲ ਸਹੂਲੀਅਤ ਦੇ ਨਾਲ ਹੀ ਏਡਾ ਏਡਾ ਵੱਡਾ ਮਾਸ਼ਾਅੱਲਾ ਮੁਕਾਬਲਾ ਜਿੱਤ ਕੇ ਆਉਂਦੇ ਹੋ, ਮੈਡਲਸ ਲਿਆ ਰਹੇ ਹੋ, ਤੇ ਗੌਰਮੈਂਟ ਅਗਰ ਸਰਪ੍ਰਸਤੀ ਕਰੇ ਜਾਂ ਤੁਹਾਨੂੰ ਹੱਥ ਰੱਖੇ ਪਿੱਛੇ ਕੰਡ ਤੇ ਫਿਰ ਕਿਸ ਤਰ੍ਹਾਂ ਇਹ ਗੇਮ ਜਿਹੜੀ ਹੈ ਅਰੂਜ ਤੇ ਜਾ ਸਕਦੀ ਹੈ? ਕੋਈ ਥੋੜਾ ਬਹੁਤਾ ਇਹਦੇ ਬਾਰੇ ਵੀ ਦੱਸੋ। ਡਾਕਟਰ ਸਾਹਿਬ ਤੁਸੀਂ ਵੇਖੋ ਕਿ ਮੈਂ ਅਲਹਮਦੁਲਿਲਾ ਆਪਣੇ 10 ਸਾਲ ਟਨਿਓਰ ਦੇ ਅੰਦਰ ਤਕਰੀਬਨ 2015 ਤੋਂ ਮੈਂ ਇੰਟਰਨੈਸ਼ਨਲ ਖੇਡਣਾ ਸ਼ੁਰੂ ਹੋਇਆ ਤੇ 2025 ਹੈ ਅਲਹਮਦੁਲਿਲਾ ਮੈਂ ਪਾਕਿਸਤਾਨ ਵਾਸਤੇ 56 ਗੋਲਡ ਮੈਡਲ ਜਿਹੜੇ ਨਾ ਵਿੱਚ ਸਿਲਵਰ ਵੀ ਨੇ, ਬ੍ਰੌਂਜ਼ ਵੀ ਨੇ, ਜੀ, ਅਲਹਮਦੁਲਿਲਾ 56 ਇੰਟਰਨੈਸ਼ਨਲ ਮੈਡਲ ਮੈਂ ਪਾਕਿਸਤਾਨ ਵਾਸਤੇ ਜਿੱਤੇ ਨੇ। ਵਾਹ ਵਾਹ, ਲੇਕਿਨ ਅਨਫੋਰਚੂਨੇਟਲੀ ਪਾਕਿਸਤਾਨ ਹਕੂਮਤ ਨੇ ਇੱਕ ਵੀ ਮਤਲਬ, ਮੈਂ ਗੁਜਰਾਂਵਾਲੇ ਸ਼ਹਿਰ ਦਾ ਰਹਿਣ ਵਾਲਾ ਤੇ ਇੱਥੇ ਇੱਕ ਵੀ ਜਿਹੜਾ ਨਾ ਐਸਾ ਕੰਪੀਟੀਸ਼ਨ ਹਾਲ ਨਹੀਂ ਹੈ ਜਾਂ ਟ੍ਰੇਨਿੰਗ ਹਾਲ ਨਹੀਂ ਹੈ ਜਿੱਥੇ ਜਾ ਕੇ ਅਸੀਂ ਕੋਈ ਮੁਕਾਬਲਾ ਵੀ ਕਰਾ ਸਕੀਏ ਗੁਜਰਾਂਵਾਲੇ ਦੇ ਅੰਦਰ। ਹਾਂ ਉੱਥੇ ਅਲਹਮਦੁਲਿਲਾ ਮੇਰਾ ਖਿਆਲ ਹੈ ਤਾਰੀਖ ਦੇ ਅੰਦਰ ਸਭ ਤੋਂ ਜ਼ਿਆਦਾ ਗੁਜਰਾਂਵਾਲੇ ਦੇ ਅੰਦਰ ਮੈਡਲ ਜਿਹੜੇ ਨਾ ਅਲਹਮਦੁਲਿਲਾ ਮੈਂ ਹੀ ਲੈ ਕੇ ਆਇਆ। ਅੱਲਾਹ ਤਾਲਾ ਨੇ ਸਾਨੂੰ ਇਹ ਇੱਜ਼ਤ ਦਿੱਤੀ ਹੈ ਤੇ ਮੇਰਾ ਹਾਲ ਜੇ ਮਜ਼ੀਦ ਮੇਰਾ ਉਮੀਦ ਹੈ ਇਨਸ਼ਾਅੱਲਾ ਅਗਲੇ 5 ਸਾਲ ਤੱਕ 100 ਤੱਕ ਕ੍ਰਾਸ ਅਸੀਂ ਕਰ ਹੀ ਜਾਵਾਂਗੇ ਇਨਸ਼ਾਅੱਲਾ। ਅਲਹਮਦੁਲਿਲਾ। ਤੇ ਲੇਕਿਨ ਅਨਫੋਰਚੂਨੇਟਲੀ ਇਹਨਾਂ ਨੇ ਨਾ ਹੀ ਕਦੀ ਪਹਿਲੇ ਕੁਝ ਕੀਤਾ ਮੇਰੇ ਵਾਸਤੇ, ਨਾ ਹੀ ਕਦੀ ਕੋਈ ਇੰਟਰਨੈਸ਼ਨਲ ਟ੍ਰੇਨਿੰਗ ਦਿੱਤੀ, ਨਾ ਹੀ ਪਾਕਿਸਤਾਨ ਦੇ ਅੰਦਰ ਕੋਈ ਕੈਂਪ ਐਸਾ ਲਾ ਕੇ ਦਿੱਤਾ, ਨਾ ਹੀ ਖਸੂਸੀ ਕੋਈ ਧਿਆਨ ਦਿੱਤਾ ਹਕੂਮਤ ਨੇ। ਤੇ ਮੇਰਾ ਨਹੀਂ ਖਿਆਲ ਕਿ ਨਾ ਹੀ ਇਹਨਾਂ ਨੇ ਹੁਣ ਦੇਣਾ, ਨਾ ਹੀ ਅੱਗੇ ਦੇਣਾ। ਤੇ ਇਸ ਵਾਸਤੇ ਅਸੀਂ ਤੇ ਨਹੀਂ ਰੋਕ ਕੇ ਬਹਿ ਸਕਦੇ ਕਿਉਂਕਿ ਇੱਕ ਸਪੋਰਟਸਮੈਨ ਦੀ ਏਜ ਲਿਮਿਟ ਹੁੰਦੀ ਹੈ ਇੱਕ ਪਰਫਾਰਮੈਂਸ ਦੇਣ ਦੀ, ਟ੍ਰੇਨਿੰਗ ਕਰਨ ਦੀ, ਤੇ ਉਹ ਮੇਰਾ ਖਿਆਲ ਹੈ ਕਿ ਉਹ 30 ਤੋਂ 32 ਸਾਲ ਦੇ ਅੰਦਰ ਅੰਦਰ ਹੀ ਜਿਹੜਾ ਨਾ ਮੈਚੋਰ ਜਿਹੜੀ ਲਿਫਟਿੰਗ ਹੁੰਦੀ ਉਹ ਤੋਂ ਬਾਅਦ ਜਿਹੜਾ ਨਾ ਫਿਰ ਡਾਊਨਫਾਲ ਆਈ ਹੈ। ਹਾਂਜੀ ਹਾਂਜੀ। ਤੇ ਮੈਂ ਅਲਹਮਦੁਲਿਲਾ 27 ਸਾਲਾਂ ਦਾ ਹੋ ਗਿਆ ਹੈ ਤੇ ਮੇਰੇ ਕੋਲ ਅਗਲੇ ਕੋਈ 5-6 ਸਾਲ ਹੀ ਨੇ ਤੇ ਅਸੀਂ ਆਪਣਾ ਪੂਰਾ ਜ਼ੋਰ ਮਾਰਨਾ। ਜਿਹੜੀ 2028 ਦੀ ਓਲੰਪਿਕ ਗੇਮਸ ਵੀ ਨੇ, ਅੱਗੇ ਸਾਲ ਕਾਮਨਵੈਲਥ ਗੇਮ ਵੀ ਨੇ, ਏਸ਼ੀਅਨ ਗੇਮ ਵੀ ਨੇ, ਤੇ ਇਹੀ ਜਿਹੜਾ ਨਾ ਆਪਣਾ ਭਰਪੂਰ ਜ਼ੋਰ ਮਾਰਨਾ, ਚਾਹੇ ਇਹ ਸਪੋਰਟ ਕਰਨ ਨਾ ਕਰਨ। ਮੇਰੇ ਨਾਲ ਅਲਹਮਦੁਲਿਲਾ 2 ਐਸੀ ਕੰਪਨੀਆਂ ਚੱਲਦੀ ਪਈਆਂ ਨੇ ਜਿਹੜਾ ਅਲਹਮਦੁਲਿਲਾ ਮੇਰਾ ਬਿਹਤਰੀਨ ਖਿਆਲ ਵੀ ਰੱਖਦੀ ਪਈਆਂ ਨੇ। ਇੱਕ ਮੈਂ ਕੰਪਨੀ ਦਾ ਜ਼ਿਕਰ ਵੀ ਕਰਾਂਗਾ ਲਾਜ਼ਮੀ, ਐਕਟੀਵੇਟ ਜਿਹੜੀ ਹੈ ਨਾ ਵਰਲਡ ਮਲਟੀ ਵਾਈਟਾਮਿਨ ਲਾਹੌਰ ਨੈਸ਼ਨਲ ਹਸਪੀਟਲ ਦੀ ਕੰਪਨੀ ਹੈ ਜੀ, ਜਿਹੜੇ ਮਾਸ਼ਾਅੱਲਾ ਸਾਡੇ ਜਿਹੜੇ ਡਾਕਟਰ ਸਾਹਿਬ ਜਿਹੜਾ ਸਾਡੇ ਨਾਲ ਚੱਲਦੇ ਉਹਨਾਂ ਨਾਲ ਡਾਕਟਰ ਰਿਜ਼ਵਾਨ ਅਫਤਾਬ ਜਿਹੜੇ ਅਲਹਮਦੁਲਿਲਾ ਨੈਸ਼ਨਲ ਹਸਪੀਟਲ ਦੇ ਓਨਰ ਦੇ ਜਿਹੜੇ ਬੇਟੇ ਨੇ, ਜੀ, ਤੇ ਆਪ ਵੀ ਹੁਣ ਉੱਥੇ ਹੀ ਉਹਨਾਂ ਵਾਲੇ ਸਾਹਿਬ ਤੋਂ ਬਾਅਦ ਉਹ ਆਪ ਵੇਂਦੇ ਪਏ ਨੇ ਹਸਪੀਟਲ ਨੂੰ। ਤੇ ਮੇਰੇ ਨਾਲ ਖਸੂਸੀ ਪਿਆਰ ਹੈ ਕਿ ਉਹਨਾਂ ਨੇ ਮੈਨੂੰ ਜਿਹੜਾ ਨਾ ਇੱਕ ਸਪੈਸ਼ਲ, ਇੱਕ ਹੁੰਦਾ ਹੈ ਕੰਟਰੈਕਟ ਦੀ ਲਿਮਿਟ ਹੁੰਦੀ, ਉਹ 3 ਸਾਲ ਤੱਕ 4 ਸਾਲ ਤੱਕ ਚੱਲਦਾ, ਉਹ ਤੋਂ ਬਾਅਦ ਖਤਮ ਹੋ ਜਾਂਦਾ ਜੀ, ਲੇਕਿਨ ਅਲਹਮਦੁਲਿਲਾ ਰਿਜ਼ਵਾਨ ਸਾਹਿਬ ਨੇ ਮੇਰੇ ਨਾਲ ਇੱਕ ਐਸਾ ਕੰਟਰੈਕਟ ਕੀਤਾ, ਉਹਨਾਂ ਨੇ ਮੇਰੇ ਨਾਲ ਲਾਈਫ ਟਾਈਮ ਨੈਸ਼ਨਲ ਹਸਪੀਟਲ ਦੀ ਤਰਫੋਂ ਅਗਰ ਖੁਦਾ ਨਾ ਖਾਸਤਾ ਕੱਲ੍ਹ ਨੂੰ ਕੋਈ ਵੀ ਕੋਈ ਇੰਜਰੀ ਹੋ ਜਾਂਦੀ, ਕੋਈ ਮਸਲਾ ਮਸਾਇਲ ਹੋ ਜਾਂਦਾ, ਕੋਈ ਫੈਮਿਲੀ ਦੇ ਅੰਦਰ ਜਾਂ ਵਾਲਿਦ ਸਾਹਿਬ ਨੂੰ, ਵਾਲਦਾ ਨੂੰ, ਕੋਈ ਵੀ ਅਗਰ ਅੱਲਾਹ ਨਾ ਕਰੇ ਕੋਈ ਜਾਂਦਾ, ਲੇਕਿਨ ਅਗਰ ਕੋਈ ਇੰਝ ਦੀ ਚੀਜ਼ ਹੁੰਦੀ ਹੈ ਤੇ ਨੈਸ਼ਨਲ ਹਸਪੀਟਲ ਭਰਪੂਰ ਜਿਹੜਾ ਨਾ ਔਰ ਤੇ ਸਾਡਾ ਲਾਈਫ ਟਾਈਮ ਵਾਸਤੇ ਉਹਨਾਂ ਨੇ ਸਾਨੂੰ ਇਲਾਜ ਦਿੱਤਾ ਹੈ। ਤੇ ਮੇਰੀ ਬੇਗਮ, ਮੇਰੇ ਬੱਚੇ ਅਗਰ ਕੋਈ ਵੀ ਮਾਮਲਾਤ ਨੇ ਤੇ ਉਹ ਰਿਜ਼ਵਾਨ ਸਾਹਿਬ ਨੇ ਕਿਹਾ ਕਿ ਜਦੋਂ ਤੱਕ ਮੈਂ ਮਤਲਬ ਅਲਹਮਦੁਲਿਲਾ ਅੱਲਾਹ ਤਾਲਾ ਜ਼ਿੰਦਗੀ ਫਿਰ ਤੋਂ ਉਹਨਾਂ ਦੇ ਜਦੋਂ ਤੱਕ ਮੈਂ ਇੱਧਰ ਆਇਆ ਵਾਂ ਤੇ ਇਨਸ਼ਾਅੱਲਾ ਦਾ ਲਾਈਫ ਟਾਈਮ ਤੱਕ ਤੁਹਾਡਾ ਇਲਾਜ ਚੱਲੇਗਾ। ਤੇ ਬਾਕੀ ਉਹ ਸਾਨੂੰ ਮੰਥਲੀ ਰਿਟੇਨਰ ਵੀ ਦਿੰਦੇ ਪਏ ਨੇ ਕਈ ਖਿਲਾੜੀਆਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈ, ਜਿਨ੍ਹਾਂ ਨੂੰ ਸਪੋਰਟ ਦੀ ਜ਼ਰੂਰਤ ਹੈ। ਤੇ ਬਾਹਰ ਵੀ ਤਕਰੀਬਨ 4 ਤੋਂ 5 ਮੁਕਾਬਲੇ ਨੇ ਜਿਨ੍ਹਾਂ ਨੇ ਉਹਨਾਂ ਨੇ ਮੈਨੂੰ ਇੰਟਰਨੈਸ਼ਨਲ ਬਾਹਰ ਜਾਣਾ, ਤੁਹਾਨੂੰ ਪਤਾ ਡਾਕਟਰ ਸਾਹਿਬ ਬੜਾ ਖਰਚਾ ਲੱਗਦਾ ਤੇ ਇੱਕ ਪ੍ਰਾਈਵੇਟ ਕੰਪਨੀ ਇਹਨਾਂ ਨਾਲ ਖਰਚਾ ਅਫੋਰਡ ਨਹੀਂ ਕਰਦੀ। ਇਹ ਤਾਂ ਗਵਰਨਮੈਂਟ ਦੇ ਕੰਮ ਨੇ, ਵੱਡੇ ਫੰਡਸ ਹੁੰਦੇ ਨੇ, ਬੋਰਡਾਂ ਦੇ ਵਿੱਚੋਂ ਘੱਲਦੇ ਨੇ, ਲੇਕਿਨ ਫਿਰ ਵੀ ਇਹਨਾਂ ਦੀ ਹਿੰਮਤ ਹੈ, ਇਹਨਾਂ ਨੇ ਜਿਹੜਾ ਨਾ ਮੈਨੂੰ ਸਾਊਥ ਅਫਰੀਕਾ ਵੀ ਘੱਲਿਆ, ਉਜ਼ਬੇਕਿਸਤਾਨ ਵੀ ਘੱਲਿਆ, ਉਜ਼ਬੇਕਿਸਤਾਨ ਕੋਈ 3-4 ਵਾਲੀ ਘੱਲਿਆ, ਫਿਰ ਉਹ ਤੋਂ ਬਾਅਦ ਇਹ ਹੁਣ ਜਿਹੜਾ ਅਮਰੀਕਾ ਚੱਲੇ ਇੱਥੇ ਵੀ ਟ੍ਰੇਨਿੰਗ ਕੈਂਪ ਵੀ ਨਾਲ ਦਿੰਦੇ ਪਏ ਨੇ। ਤੇ ਪਿਛਲੇ ਮਹੀਨੇ ਜਿਹੜਾ ਨਾ ਵਾਲਾ ਸਾਹਿਬ ਦੇ ਵੀ ਥੋੜਾ ਹਾਰਟ ਦਾ ਇਸ਼ੂ ਹੋਇਆ ਸੀ, ਉਹਨਾਂ ਦਾ ਵੀ ਭਰਪੂਰ ਪੂਰਾ ਇਲਾਜ ਜਿਹੜਾ ਨਾ ਡਾਕਟਰ ਰਿਜ਼ਵਾਨ ਅਫਤਾਬ ਸਾਹਿਬ ਨੇ। ਮੈਂ ਕਹਿੰਦਾ ਕਿ ਕੋਈ ਐਸਾ ਹਸਪੀਟਲ ਨਹੀਂ ਜਿੱਥੇ MRI ਦੀ ਰਿਪੋਰਟ ਜਿਹੜੀ ਹੈ ਨਾ ਤੁਹਾਨੂੰ 4 ਤੋਂ 5 ਘੰਟੇ ਦੇ ਅੰਦਰ ਲੱਭੇ, ਲੇਕਿਨ ਉਹਨਾਂ ਨੇ ਜਨਾਬ ਜਿੰਨੀਆਂ ਰਿਪੋਰਟਾਂ ਨੇ ਸਾਨੂੰ 5 ਘੰਟੇ ਦੇ ਅੰਦਰ ਵਾਲਾ ਸਾਹਿਬ ਦੀ ਸਾਰੀ ਰਿਪੋਰਟਾਂ ਆ ਗਈਆਂ ਸਨ ਕਿ ਕਿਆ ਮਾਮਲਾ ਤਨ ਕੀ ਚੱਲਦਾ ਪਿਆ। ਤੇ ਅਲਹਮਦੁਲਿਲਾ ਵਾਲਦਾ ਦਾ ਵੀ ਨਾਲ ਥੋੜਾ ਇਲਾਜ ਚੱਲਦਾ ਪਿਆ, ਨਾਲ ਮੇਰਾ ਵੀ ਥੋੜਾ ਨੀਂਦ ਦਾ ਮਸਲਾ ਸੀ, ਮੇਰਾ ਵੀ ਚੱਲਦਾ ਪਿਆ, ਹੰਜ਼ਲਾ ਦਾ ਵੀ ਥੋੜਾ ਜਿਹਾ ਹੱਥ ਦਾ ਮਸਲਾ ਸੀ, ਜੋ ਕਿਉਂਕਿ ਸਾਡੀ ਟ੍ਰੇਨਿੰਗ ਦੇ ਚੱਲਦਾ ਰਹਿੰਦਾ, ਜੋੜਾਂ ਦੇ ਮਸਲੇ ਆਉਂਦੇ ਰਹਿੰਦੇ ਨੇ। ਤੇ ਉਹ ਤੇ ਸਾਡੀ ਵਾਲਦਾ ਦਾ
ਸਾਡੇ ਖਾਣੇ ਪਕਾ ਕੇ ਜਿਹੜਾ ਨਾ ਉਹ ਉਹਨਾਂ ਦੀ ਬੱਸ ਹੋ ਜਾਂਦੀ ਹੈ, ਫਿਰ ਹਾਂ ਉਹਨਾਂ ਨੂੰ ਵੀ ਜਿਹੜਾ ਨਾ ਅਸੀਂ ਵਾਦ ਉਹ ਤੇ ਵਾਇਆ ਤੇ ਵਾਹ ਅਲਹਮਦੁਲਿਲਾ ਪੂਰੀ ਫੈਮਿਲੀ ਦਾ ਜਿਹੜਾ ਅਗਰ ਕੋਈ ਵੀ ਅਗਰ ਕੋਈ ਮਸਲਾ ਹੁੰਦਾ ਤੇ ਅਸੀਂ ਉੱਥੇ ਹੀ ਜਿਹੜਾ ਨਾ ਬਹਾਨੇ ਤੇ ਭਰਪੂਰ ਉਹਨਾਂ ਦੀ ਮਾਸ਼ਾਅੱਲਾ ਸਪੋਰਟ ਹੈ। ਤੇ ਮੇਰੇ ਖਿਆਲ ਨਾਲ ਪਾਕਿਸਤਾਨ ਵਿੱਚ ਬੜੇ ਘੱਟ ਆਇੰਦੇ ਲੋਕ ਹੁੰਦੇ, ਮੇਰੇ ਖਿਆਲ ਨਾਲ ਮੈਂ ਨਹੀਂ, ਮੈਂ ਜਾਂ ਆਪਣੇ ਵਾਲਾ ਸਾਹਿਬ ਨੂੰ ਵੇਖਿਆ ਆਇੰਦਾ ਕੋਈ ਜੀਦਾਰ ਜਾਂ ਦੂਜਾ ਉਸ ਬੰਦੇ ਨੂੰ ਵੇਖਿਆ। ਤੇ ਮੇਰਾ ਖਿਆਲ ਹੈ ਮੇਰੇ ਮੈਡਲ ਦੇ ਜਿਹੜੇ ਹੱਕਦਾਰ ਨੇ ਨਾ ਇਹ ਦੋ ਬੰਦੇ ਨੇ। ਮੈਂ ਅਗਰ ਕੋਈ ਮੈਡਲ ਲਿਆਉਣਾ ਤਾਂ ਮੈਂ ਆਪਣੇ ਮੈਡਲ ਜਿਹੜਾ ਕਾਮਨਵੈਲਥ ਦਾ ਤੇ ਇੱਕ ਮੈਂ ਵਰਲਡ ਸਟਰੋਂਗਮੈਨ ਦਾ ਜਿੱਤਿਆ, ਉਹ ਮੈਂ ਉਹਨਾਂ ਨੂੰ ਫਰੇਮ ਕਰਾ ਕੇ ਜਿਹੜਾ ਨਾ ਵਾਹ ਤੋਹਫੇ ਹੀ ਦਿੱਤਾ ਕਿ ਤੁਸੀਂ ਇਹ ਇਸ ਮੈਡਲ ਦੇ ਜਿਹੜੇ ਹੱਕਦਾਰ। ਵਾਹ ਤੇ ਮੈਂ ਉਹਨਾਂ ਦਾ ਵੀ ਬੜਾ ਸ਼ੁਕਰੀਆ ਅਦਾ ਕਰਨਾ। ਫਿਰ ਇੱਕ ਹੋਰ ਸਾਡੀ ਹੁਣ ਨਵੀਂ ਕੰਪਨੀ ਸਾਡੇ ਨਾਲ ਜੁੜੀ ਹੈ, ਬਾਰਟ ਫਾਊਂਡੇਸ਼ਨ ਹੈ, ਜੀ ਉਹ ਵੀ ਇੱਕ ਪ੍ਰਾਈਵੇਟ ਅਦਾਰਾ ਹੈ ਜਿਹੜਾ ਨਾ ਜਿਹੜੇ ਪਾਕਿਸਤਾਨ ਦੇ ਟੈਲੈਂਟਡ ਲੋਕ ਨੇ, ਇਹ ਨਹੀਂ ਹਾਲੀ ਸਪੋਰਟਸ ਦੇ ਅੰਦਰ ਨਹੀਂ, ਓਵਰਆਲ ਫੀਲਡ ਦੇ ਅੰਦਰ ਕਿਸੇ ਨੂੰ ਅਗਰ ਸਪੋਂਸਰਸ਼ਿਪ ਚਾਹੀਦੀ, ਕੋਈ ਐਸਾ ਹੱਕਦਾਰ ਹੈ ਕਿ ਜਿਹਨੂੰ ਬਣਦਾ ਹੈ ਇਹਨੂੰ ਸਪੋਰਟ ਕਰਨਾ, ਉਹਨੂੰ ਜਿਹੜਾ ਨਾ ਉਹ ਵੈਰੀਫਾਈ ਕਰਕੇ ਕਰਦੇ ਤੇ ਨੇ। ਉਹਨੂੰ ਜਿਹੜਾ ਨਾ ਸਪੋਰਟ ਕਰਦੇ ਨੇ। ਤੇ ਵਾਹ। ਉਹ ਮੇਰੇ ਨਾਲ ਜੁੜੇ ਨੇ ਅਗਲੇ 2028 올림픽 ਵਾਸਤੇ। ਜੀ ਉਹ ਚਾਹੁੰਦੇ ਨੇ ਕਿ ਅਸੀਂ ਜਿਹੜਾ 올림픽 ਗੇਮ ਦੇ ਅੰਦਰ ਪਾਰਟਿਸਿਪੇਟ ਕਰੀਏ ਵਾਹ ਤੇ ਉੱਥੇ ਮੈਡਲ ਲਈਏ। ਤੇ ਉਹਨਾਂ ਨੇ ਜਿਹੜਾ ਨਾ ਇਹ ਜ਼ਿੰਮਾ ਲਿੱਤਾ ਕਿ ਅਸੀਂ ਜਿਹੜਾ ਕੁਆਲੀਫਾਈ ਇਵੈਂਟਸ ਆਉਂਦੇ 올림픽 ਗੇਮਸ ਦੇ, ਹਾਂ ਉਹਦੇ ਉੱਤੇ ਕਿ ਹੁੰਦਾ ਕਿ ਗਵਰਨਮੈਂਟ ਸਾਨੂੰ ਘੱਲਦੀ ਕਿ ਨਹੀਂ ਘੱਲਦੀ, ਵਾਹ ਫੈਡਰੇਸ਼ਨ ਨੂੰ ਫੰਡ ਮਿਲੇਗਾ ਤਾਂ ਫੈਡਰੇਸ਼ਨ ਘੱਲੇਗੀ। ਤੇ ਫਿਰ ਉਹ ਇਹ ਹੋਏਗਾ ਕਿ ਫੈਡਰੇਸ਼ਨ ਦੇ ਤਾਵਨ ਦੇ ਨਾਲ ਅਸੀਂ ਜਿਹੜਾ ਨਾ ਫੰਡ ਬਾਰਡ ਕੋਲ ਲੈ ਕੇ ਅਸੀਂ 올림픽 ਕੁਆਲੀਫਾਈ ਇਵੈਂਟ ਆਰਾਮ ਨਾਲ ਤਸੱਲੀ ਨਾਲ 5 ਇਵੈਂਟ ਖੇਲਣੇ ਹੁੰਦੇ ਨੇ, ਉਹ 5 ਦੇ 5 ਇਵੈਂਟ ਅਸੀਂ ਖੇਲਾਂਗੇ ਤਾਂ ਕਿ ਅਸੀਂ 올림픽 ਵਾਸਤੇ ਜਿਹੜਾ ਨਾ ਕੁਆਲੀਫਾਈ ਕਰ ਸਕੀਏ। ਤੇ ਫਿਰ ਇਨਸ਼ਾਅੱਲਾ ਤਾਲਾ ਸਾਡੇ ਵੀ ਜ਼ਿੰਮੇ ਹੋਏਗਾ, ਕਿਉਂਕਿ ਅਗਰ ਕੰਪਨੀਆਂ ਸਾਡੇ ਦੋਵੇਂ ਉੱਤੇ ਪੈਸੇ ਲਾਉਂਦੀ ਵੀ ਨੇ, ਹਾਂ ਫਿਰ ਸਾਡੇ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਮੈਡਲ ਲਿਆ ਕੇ ਦਈਏ। ਤੇ ਮਾਸ਼ਾ ਇਨਸ਼ਾਅੱਲਾ ਤਾਲਾ ਸਾਡਾ ਸਭ ਤੋਂ ਪਹਿਲਾ ਸਟੈਪ ਹੈ ਅਗਲੇ ਸਾਲ ਜਿਹੜਾ ਨਾ ਕਾਮਨਵੈਲਥ ਗੇਮਸ ਹੈ। ਜੀ ਇਨਸ਼ਾਅੱਲਾ ਤਾਲਾ ਉਮੀਦ ਹੈ, ਅਸੀਂ ਪਹਿਲੇ ਵੀ ਉਹਨੂੰ ਜਿੱਤਿਆ ਹੈ ਤੇ ਐਤਕੀ ਵੀ ਇਨਸ਼ਾਅੱਲਾ ਪੂਰੀ ਕੋਸ਼ਿਸ਼ ਹੋਗੀ, ਇੱਕ ਨਹੀਂ 2 ਗੋਲਡ ਲੈ ਕੇ ਆਵਾਂਗੇ, ਨਾਲ ਛੋਟੇ ਭਾਈ ਦਾ ਵੀ। ਤੇ ਵਾਹ ਇਨਸ਼ਾਅੱਲਾ ਤਾਲਾ ਉਹ ਵੀ ਭਰਪੂਰ ਤਿਆਰੀ ਕਰਦਾ ਪਿਆ, ਮੈਂ ਵੀ ਕਰਨਾ ਪਿਆ। ਤੇ ਇਨਸ਼ਾਅੱਲਾ ਤਾਲਾ ਉਮੀਦ ਹੈ ਸਾਡੇ ਦੋਵਾਂ ਦਾ ਜਿਹੜਾ ਗੋਲਡ ਆਏਗਾ। ਤੇ ਉਹ ਤੋਂ ਬਾਅਦ ਜਿਹੜਾ ਨਾ ਫਿਰ ਏਸ਼ੀਅਨ ਗੇਮਸ ਵੀ ਨੇ ਜਾਪਾਨ ਦੇ ਅੰਦਰ। ਏਸ਼ੀਅਨ ਗੇਮ ਦੇ ਅੰਦਰ ਵੀ ਤੁਸੀਂ ਸਮਝੋ ਏਸ਼ੀਅਨ ਗੇਮ ਹੀ ਜਦ ਤੁਸੀਂ ਮੈਡਲ ਲੈ ਲਿੱਤਾ, ਤੁਸੀਂ 올림픽 ਹੀ ਮੈਡਲ ਲੈ ਲਿੱਤਾ। ਵਾਹ ਸਾਡੀ ਵੇਟ ਲਿਫਟਿੰਗ ਦੇ ਵਿੱਚ ਇੰਨਾ ਟਫ ਹੈ, ਮਤਲਬ ਏਸ਼ੀਆ ਦਾ ਮੁਕਾਬਲਾ। ਜੀ ਤੇ ਇਨਸ਼ਾਅੱਲਾ ਤਾਲਾ ਏਸ਼ੀਆ ਦੇ ਵਿੱਚ ਅਸੀਂ ਭਰਪੂਰ ਕੋਸ਼ਿਸ਼ ਕਰਨੀ ਉੱਥੇ ਮੈਡਲ ਲਈਏ, ਤਾਂ ਕਿ ਜਿਹੜਾ ਨਾ ਅਸੀਂ ਡਾਇਰੈਕਟ ਕੁਆਲੀਫਾਈ ਵੀ ਕਰ ਜਾਈਏ 올림픽 ਵਾਸਤੇ। ਤੇ ਫਿਰ 2028 ਦੇ 올림픽 ਵਾਸਤੇ ਸਾਡੇ ਕੋਲ 2 ਸਾਲ ਦਾ ਟਾਈਮ ਹੋਏਗਾ। ਤੇ 2 ਸਾਲ ਦੇ ਟਾਈਮ ਦੇ ਅੰਦਰ ਇਨਸ਼ਾਅੱਲਾ ਇਹ ਦੋਵੇਂ ਜਿਹੜੀ ਕੰਪਨੀਆਂ ਨੇ, ਵਾਹ ਜਿਹੜੇ ਰਜ਼ਵਾਨ ਭਾਈ ਡਾਕਟਰ ਸਾਹਿਬ ਦੀ ਤੇ ਨਾਲ ਜਿਹੜਾ ਬਾਰਡ, ਇਹ ਦੋਵਾਂ ਨੂੰ ਮਿਲਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕੋਈ ਐਸਾ ਇੰਟਰਨੈਸ਼ਨਲ ਕੈਂਪ ਲੈ ਲਈਏ, ਜਾਂ ਕੋਈ ਐਸੇ ਮੁਲਕ ਨੂੰ ਜਿਸ ਤਰ੍ਹਾਂ ਵਰਲਡ ਚੈਂਪੀਅਨ ਈਰਾਨ ਦੇ ਨੇ, ਰਸ਼ੀਆ ਦੇ ਨੇ, ਮੁਖਤਲਿਫ ਜਿਹੜੇ ਮਮਾਲਿਕ ਨੇ ਜਿਹੜੇ ਵੇਟ ਲਿਫਟਿੰਗ ਦੇ ਬੜੇ ਅੱਛੇ ਨੇ, ਜੀ ਜਿਹੜੇ ਮਤਲਬ ਵਰਲਡ ਲੈਵਲ ਦੇ ਨੇ, ਉੱਥੇ ਜਾ ਕੇ ਉਹਨਾਂ ਦੇ ਨਾਲ ਜਿਹੜਾ ਨਾ ਟ੍ਰੇਨਿੰਗ ਕਰੀਏ, ਤਾਂ ਕਿ ਜਿਹੜਾ ਨਾ ਅਸੀਂ ਵੀ ਜਿਹੜਾ ਨਾ ਅਗਲੇ 2 ਸਾਲਾਂ ਦੇ ਅੰਦਰ ਜਿਹੜਾ ਕਾਮਨਵੈਲਥ ਤੋਂ ਬਾਅਦ ਅਸੀਂ 올림픽 ਮੈਡਲ ਵਾਸਤੇ ਜਿਹੜਾ ਨਾ ਜਾ ਸਕੀਏ ਤੇ ਪਾਕਿਸਤਾਨ 올림픽 ਮੈਡਲ। ਲਓ ਜੀ ਪਿਆਰਿਓ, ਤੁਸੀਂ ਸਾਡੇ ਹੀਰੋ, ਸਾਡੇ ਪਾਕਿਸਤਾਨ ਦਾ ਮਾਨ ਤਾਨ ਨੂੰ ਦਸਤਗੀਰ ਬੱਟ ਦੀਆਂ ਬੜੀਆਂ ਹੀ ਪਿਆਰੀਆਂ ਗੱਲਾਂ ਬਾਤਾਂ ਸੁਣੀਆਂ। ਤੁਸੀਂ ਦੇਖੋ ਕਿ ਗੁਜ਼ਸ਼ਤਾ 10 ਸਾਲਾਂ ਦੇ ਵਿੱਚ ਉਹਨਾਂ ਦੱਸਿਆ ਹੈ ਕਿ ਮੈਂ 2015 ਤੋਂ ਇੰਟਰਨੈਸ਼ਨਲ ਕੰਪੀਟੀਸ਼ਨਸ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਤੇ ਸਾਹਿਬੋ ਹੁਣ 2025 ਹੈ, ਤੇ 2015 ਤੋਂ 2025 ਤੱਕ ਸਿਰਫ 10 ਸਾਲਾਂ ਦੇ ਵਿੱਚ ਬਗੈਰ ਹਕੂਮਤੀ ਸਰਪ੍ਰਸਤੀ ਦੇ ਇੱਕ ਫਰਦ ਵਾਹਿਦ ਗੁਜਰਾਂਵਾਲਾ ਦਾ ਇੱਕ ਸਪੁੱਤਰ 56 ਆਲਮੀ ਅਵਾਰਡਸ ਲੈ ਕੇ ਪਾਕਿਸਤਾਨ ਦੇ ਵਾਸਤੇ ਆਇਆ ਹੈ। ਪਿਆਰਿਓ ਦੇਖੋ ਨਾ ਹੁਣ ਕਿ ਇਹਨਾਂ 10 ਸਾਲਾਂ ਦੇ ਵਿੱਚ ਸਾਡੇ ਪਾਕਿਸਤਾਨ ਦੇ ਨੈਸ਼ਨਲ ਕ੍ਰਿਕਟ ਦੀ ਕੀ ਕਾਰਕਰਦਗੀ ਰਹੀ, ਤੇ ਅਰਬਾਂ ਰੁਪਏ ਉਸ ਟੀਮ ਤੇ ਇਨਵੈਸਟ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਕੌਣ ਪੁੱਛੇ। ਤੇ ਇੱਕ ਸਾਡਾ ਇਹ ਕਾਬਲੇ ਫਖਰ ਸਪੁੱਤਰ ਹੈ ਸਾਡੇ ਗੁਜਰਾਂਵਾਲੇ ਦਾ, ਸਾਡੇ ਪਾਕਿਸਤਾਨ ਦਾ ਮਾਨ, ਕਿ ਜਿਹਨੂੰ ਕੋਈ ਗੌਰਮੈਂਟ ਦੀ ਸਪੋਰਟ ਹਾਸਿਲ ਨਹੀਂ, ਇਹ ਗੌਰਮੈਂਟ ਦੇ ਵਾਸਤੇ ਅਲਹਮਦੁਲਿਲਾ ਕਿੰਨੀ ਇੱਜ਼ਤ ਅਫਜ਼ਾਈ ਦਾ ਸਬਬ ਬਣਦਾ ਜਾ ਰਿਹਾ ਹੈ, ਔਰ ਮੈਡਲ ਤੇ ਮੈਡਲ ਲਿਆ ਰਿਹਾ। ਔਰ ਅੱਗੋਂ ਉਹਦੇ ਪਲਾਨ ਦੇਖੋ, ਉਹਦੇ ਅਜ਼ਮ ਕਿੰਨੇ ਸਮੀਮ ਨੇ, ਉਹਦੀਆਂ ਮੰਜ਼ਲਾਂ ਕਿੰਨੀਆਂ ਉੱਚੀਆਂ ਨੇ ਕਿ ਉਹ ਇਸਲਾਮਿਕ ਜਿਹੜੀਆਂ ਗੇਮਸ ਆ ਰਹੀਆਂ ਨੇ ਉਹਨਾਂ ਵਾਸਤੇ, ਸੈਫ ਗੇਮਸ ਵਾਸਤੇ, ਕਾਮਨਵੈਲਥ ਦੀਆਂ ਗੇਮਸ ਵਾਸਤੇ, ਉਹ ਵਰਲਡ ਚੈਂਪੀਅਨਸ਼ਿਪ ਵਾਸਤੇ, ਉਹ 올림픽 ਵਾਸਤੇ ਭਰਪੂਰ ਤਿਆਰੀਆਂ ਕਰ ਰਿਹਾ। ਉਹਨਾਂ ਦੇ ਵਾਲਦ ਸਾਹਿਬ ਔਰ ਉਹ ਦੋਵੇਂ ਰਲ ਕੇ ਆਪਣੇ ਘਰ ਦੇ ਦੇਖੋ ਜੀ ਇੱਕ ਕਮਰੇ ਦੇ ਵਿੱਚ ਇਹਨੂੰ ਹੀ ਜਿਮ ਬਣਾਇਆ ਹੈ। ਔਰ ਪਿਆਰਿਓ ਨਾ ਮੁਕੰਮਲ ਸਾਮਾਨ ਹੈ, ਨਾ ਮੁਕੰਮਲ ਸਹੂਲੀਆਤ ਨੇ, ਅਨਕੰਪਲੀਟ। ਔਰ ਅਲਹਮਦੁਲਿਲਾ ਆਪਣੇ ਪੱਲਿਓਂ ਪੈਸੇ ਲਾ ਕੇ
ਦੋ ਕੰਪਨੀਆਂ ਦਾ ਉਹਨਾਂ ਜ਼ਰੂਰ ਜ਼ਿਕਰ ਕੀਤਾ, ਐਕਟੀਵੇਟ ਤੇ ਇੱਕ ਦੂਸਰੀ ਜਿਹੜੀ ਬਾਰਡ ਫਾਊਂਡੇਸ਼ਨ ਹੈ। ਅਸੀਂ ਉਹਨਾਂ ਦੋਵਾਂ ਦੇ ਵੀ ਬੜੇ ਹੀ ਮਸ਼ਹੂਰ ਹਾਂ ਕਿ ਜਿਹੜੇ ਕਮ ਅਜ਼ ਕਮ ਆਪਣੇ ਹੀਰੋਜ਼ ਨੂੰ ਇਤਰਾਫ ਉਹਨਾਂ ਦੀਆਂ ਖਿਦਮਾਤ ਦਾ ਕਰ ਰਹੇ ਨੇ ਔਰ ਉਹਨਾਂ ਦੀ ਪਾਲਣਾ ਕਰ ਰਹੇ ਨੇ, ਉਹਨਾਂ ਦੀ ਸਰਪ੍ਰਸਤੀ ਕਰ ਰਹੇ ਨੇ। ਅਜੇ ਇਦਾਰੇ ਵੀ ਜਿਹੜੇ ਨੇ ਉਹ ਕਾਬਲੇ ਸੱਦ ਸਤਾਇਸ਼ ਨੇ। ਸਾਹਿਬੋ, ਇਹਦੇ ਨਾਲ ਹੀ ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚੱਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚੱਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚੱਲੀਏ।